हाँ जी, पंजाबी बेस्ट फॉर एवर यूट्यूब चैनल देखने वाले वीरो अस्सलाम वालेकुम। की हाल चाल है जी? वधिया। उम्मीद करते हैं कि तुसी सारे वधिया होवोगे। मालक सारिਆਂ ਦੇ ਉੱਤੇ अपनी रहमत करे। मैं जी ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਤੇ ਸਾਰੇ ਵੀਰ ਭਰਾ ਅਸੀਂ ਇਕੱਠੇ ਹੋਏ ਹੋਏ ਆ। ਰਾਣਾ ਅਸਲਮ ਖਾਨ ਵਕਾਰ ਸਾਹਿਬ, ਜਨਾਬ ਰਾਣਾ ਅਰਸ਼ਦ ਵਾਰਸੀ ਸਾਹਿਬ। ਪਹਿਲੇ ਵੀ ਤੁਸੀਂ ਇੱਕ ਸਾਡੀ ਈਦ ਵਾਲੀ ਵੀਡੀਓ ਦੇ ਵਿੱਚ ਇਹਨਾਂ ਨੂੰ ਦੇਖਿਆ ਹੋਣਾ ਤੇ ਅੱਜ ਫੇਰ ਇਹਨਾਂ ਨੇ ਸਾਨੂੰ ਆਪਣਾ ਵੇਲਾ ਕੀਮਤੀ ਦਿੱਤਾ। ਅਸੀਂ ਇਹਨਾਂ ਦੇ ਬੜੇ ਮਸ਼ਕੂਰ ਆ ਤੇ ਇਹਨਾਂ ਦਾ ਤਾਂ ਫਿਰ ਹੁਣ ਤਾਰਫ ਬਾਰ-ਬਾਰ ਕਰਾਉਣ ਦੀ ਲੋੜ ਕੋਈ ਨਹੀਂ ਹੈ, ਪਰ ਫਿਰ ਵੀ ਕਰਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਬਹੁਤ ਮੋਸਟ ਸੀਨੀਅਰ ਸਾਡੇ ਪਰਸਨ ਹੈਗੇ ਜੀ, ਜਨਾਬ ਪ੍ਰੋਫੈਸਰ ਹਬੀਬੁੱਲਾ ਕਮਰ ਸਾਹਿਬ ਜੀ। ਤੇ ਅਸੀਂ ਇਹਨਾਂ ਦੇ ਬੜੇ ਮਸ਼ਕੂਰ ਹਾਂ ਜੀ ਵੀ ਲਗਾਤਾਰ ਅੱਜ ਤੀਜਾ ਚੌਥਾ ਦਿਨ ਹੋ ਗਿਆ ਤੇ ਹਰ ਰੋਜ਼ ਸਾਨੂੰ ਆਪਣੇ ਕੀਮਤੀ ਵੇਲੇ ਦੇ ਵਿੱਚੋਂ ਸਾਨੂੰ ਜਿਹੜਾ ਨਾ ਨਵਾਜ਼ਦੇ ਆ। ਬਹੁਤ ਮਿਹਰਬਾਨੀ ਹਬੀਬੁੱਲਾ ਕਮਰ ਸਾਹਿਬ ਜੀ। ਤੇ ਆਪਣੇ ਵਾਅਦੇ ਦੇ ਮੁਤਾਬਕ ਅਸੀਂ ਅੱਜ ਬੈਠੇ ਹਾਂ ਜੀ, ਆਪਣੀ ਮਹਿਫਲ ਸਜਾਈ। ਅਸਲਮ ਖਾਨ ਵਕਾਰ ਸਾਹਿਬ ਨੇ ਸਾਡੇ ਨਾਲ ਤੇ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ ਵੀ ਤੁਹਾਨੂੰ ਕਾਲੇ ਛੋਲੇ ਖਿਲਾਣੇ ਆ ਪਕਾ ਕੇ, ਤੇ ਕਹਿੰਦਾ ਵੀ ਵਿੱਚੋਂ ਸਵਾਦ ਆਣਾ ਆ ਮੁਰਗੇ ਦਾ। ਵਾਹ ਜੀ ਵਾਹ, ਹੈ ਦੇਸੀ ਮੁਰਗੇ ਦਾ ਵਿੱਚੋਂ ਸਵਾਦ ਆਣਾ। ਤੇ ਉਹ ਸਵਾਦ ਮੈਂ ਤਾਂ ਬਣ ਗਿਆ ਜੀ ਇੱਕ ਮੁਤਨਾਜ਼ਾ ਸ਼ਖਸੀਅਤ। ਉਹ ਹਬੀਬੁੱਲਾ ਕਮਰ ਸਾਹਿਬ ਨੇ ਜੀ ਮੈਨੂੰ ਕਹਿਤਾ ਹੋਇਆ ਕਿ ਤੂੰ ਖਿਲਾਫ ਹੀ ਗੱਲ ਕਰਦਾ। ਤੇ ਅੱਜ ਦਾ ਜਿਹੜਾ ਕੁਦਰਤੀ ਤੌਰ ਤੇ ਵੀ ਇਹ ਬੜਾ ਚੰਗਾ ਹੋਇਆ ਵੀ ਜਨਾਬ ਅਰਸ਼ਦ ਵਾਰਸੀ ਸਾਹਿਬ ਸਾਡੇ ਕੋਲੇ ਮੌਜੂਦ ਆ ਤੇ ਅੱਜ ਦੇ ਜੱਜ ਜੀ ਇਹੀ ਹੋਣਗੇ ਤੇ ਇਹ ਫੈਸਲਾ ਆਪਣਾ ਸੁਣਾਣਗੇ। ਇਹ ਜਿਹੜਾ ਮੁਰਗੇ ਦੇ ਸਵਾਦ ਵਾਲਾ, ਜਿਹੜਾ ਦੇਸੀ ਮੁਰਗੇ ਦੇ ਸਵਾਦ ਵਾਲਾ ਗੋਸ਼ਤ ਛੋਲੇ ਆ ਨਾ, ਇਹਨਾਂ ਦਾ ਅੱਜ ਪਤਾ ਲੱਗੂਗਾ। ਤੇ ਇਹ ਕੋਈ ਐਵੇਂ ਜੀ ਵੀਡੀਓ ਨਹੀਂ ਹੈਗੀ, ਇਹ ਇੱਕ ਮੁਕੰਮਲ ਰੈਸਪੀ ਹੈ ਜੀ ਵੀ ਤੁਸੀਂ ਇਹ ਦੇਖ ਕੇ ਬਣਾ ਸਕਦੇ ਆ। ਸ਼ੋਰੇ ਵਾਲੇ ਇਹ ਰਾਣਾ ਸਾਹਿਬ ਛੋਲੇ ਹੈ ਜੀ, ਹਾਂ ਕਾਲੇ ਛੋਲੇ, ਕਾਲੇ ਛੋਲੇ हाँ जी शोरे। ते भाई अरशद किधर नूं? अच्छा जी, वो अंब खादा ना ते ਉਹਦੇ ਹੱਥ ਖਰਾਬ ਹੋ ਗਏ ਤੇ ਉਹ ਕਹਿੰਦੇ ਆ ਉਹ ਅੰਬ ਹੀ ਕੀ ਖਾਦਾ ਵੀ ਜਿਹੜਾ ਕੱਪੜੇ ਨਾਲ ਲਵੇੜੇ ਹੈ। ਸਵਾਦ ਹੀ ਕਹਿੰਦੇ ਜਦੋਂ ਅਸੀਂ ਕਰਨੀ ਆਂਦਾ। ਤੇ ਇੱਕ ਹੋਰ ਸਾਡੇ ਜੀ ਮਹਾਨ ਪ੍ਰਾਹੁਣੇ ਸਾਡੇ ਨਾਲ ਹੁੰਦੇ ਆ ਜਦੋਂ ਹਬੀਬੁੱਲਾ ਕਮਰ ਸਾਹਿਬ ਆਏ ਹੋਏ ਹੋਣ, ਖਾਸ ਤੌਰ ਤੇ ਮਾਰ ਇਰਫਾਨ ਬਸਰੀ ਸਾਹਿਬ ਜੀ। ਉਹ ਵੀ ਜਨਾਬ ਹੁਣੇ ਮੋਟਰਸਾਈਕਲ ਨੂੰ ਕਿੱਕ ਮਾਰ ਕੇ ਇੱਥੋਂ ਨਿਕਲੇ ਆ ਤੇ ਆ ਜਾਣਗੇ। ਉਹ ਆਪਣੀ ਟੀਮ ਰਜਿਸਟਰਡ ਕਰਾਉਣ ਗਏ। ਉਹ ਆਪਣੀ ਟੀਮ ਉਹ ਕ੍ਰਿਕਟ ਦੇ ਪਲੇਅਰ ਆ ਜੀ, ਕ੍ਰਿਕਟ ਦੀ ਉਹ ਕਰਾਉਣ ਗਏ। ਹਾਂ ਕ੍ਰਿਕਟ ਦੀ, ਹਾਂਜੀ। ਉਹ ਟੂਰਨਾਮੈਂਟ ਹੋ ਰਿਹਾ ਜੀ ਖਿੱਦਰ ਵਾਲੇ ਮੇਰੇ ਖਿਆਲ, ਤੇ ਉੱਥੇ ਵਾਸਤੇ ਉਹਨਾਂ ਨੇ ਟੀਮ ਰਜਿਸਟਰਡ ਕਰਾਣੀ ਸੀ ਤੇ ਇਸ ਵਾਸਤੇ ਉਹ ਥੋੜੀ ਦੇਰ ਵਾਸਤੇ ਗਏ ਆ। ਤੇ ਦੂਜੇ ਜਿਹੜੇ ਆ ਸਾਡੇ ਬਿਲਕੁਲ ਹਰ ਕਿਸਮ ਦੇ ਸਾਥੀ ਅੱਜ ਦੀ ਵੀਡੀਓ ਦੇ ਸਾਡੇ ਹੋਣਗੇ। ਜਨਾਬ ਰਾਣਾ ਅਮਜਦ ਉਰਫ ਜੱਗਾ, ਜੱਗਾ ਜੰਮਿਆ ਬੋਰਡ ਦੀ ਛਾਵੇਂ ਹੈ, ਤੇ ਉਹ ਸਾਡੇ ਨਾਲ ਹੋਣਗੇ ਜੀ ਪੂਰੀ। ਉਹਦੇ ਵਿੱਚ ਚੁੱਲ੍ਹੇ ਦਾ ਇੰਤਜ਼ਾਮ ਵੀ ਅਸੀਂ ਇੱਥੇ ਕਰਨਾ। ਕਵੇਲਾ ਹੋ ਗਿਆ ਸਾਨੂੰ ਵੀ ਹੌਲੀ ਹੌਲੀ ਕਰਦੇ ਕਰਦੇ ਨਾ ਇਹ ਸ਼ਾਮ ਅਸੀਂ ਅਸਰ ਵੇਲੇ ਦੇ ਜਨਾਬ ਪ੍ਰੋਗਰਾਮ ਸਾਡਾ ਬਣ ਰਿਹਾ। ਸਾਰਾ ਕੁਝ ਟੁੱਟ ਫੁੱਟ ਜੋ ਗਿਆ ਸੀ ਨਾ। ਹਾਂਜੀ, ਸਾਰਾ ਜਿਹੜਾ ਸੈਟਅਪ ਸੀ ਨਾ ਜੀ ਪਿਛਲਾ, ਉਹ ਸਾਰਾ ਪਿਛਲਾ ਸੈਟਅਪ ਟੁੱਟ ਗਿਆ ਸੀ। ਕੋ ਅੱਧੇ ਭਾਂਡੇ ਰੱਖੇ ਹੋਏ ਸੀ ਉਧਰ ਦੁਕਾਨਾਂ ਦੇ ਵਿੱਚ, ਉਹ ਭਾਂਡੇ ਚੁੱਕ ਕੇ ਲਿਆਂਦੇ ਆ। ਫਿਰ ਹਲੇ ਚੁੱਲ੍ਹਾ ਵੀ ਤੁਹਾਨੂੰ ਪਤਾ ਕਿ ਮੇਰਾ ਖਿਆਲ ਆ ਨਵੇਂ ਸਿਰੇ ਤੋਂ ਬਣਾਉਣਾ ਪੈਣਾ ਹੈ। ਤੇ ਉਹ ਇਸ ਕਰਕੇ ਜਿਹੜਾ ਨਾ ਜੀ ਉਹ ਬਰਤਨ ਧੋਣ ਦਾ ਇੰਤਜ਼ਾਮ ਵੀ ਹੁਣ ਇੱਥੇ ਇਸ ਟਾਈਮ ਡੇਰੇ 'ਚ ਨਹੀਂ ਹੈ। ਅਸੀਂ ਬਰਤਨ ਉੱਥੇ ਧੋ ਕੇ ਲਿਆਂਦੇ ਆ ਤੇ ਸਮਾਨ ਵੀ ਇਸ ਤਰ੍ਹਾਂ ਨਾ, ਇਸ ਲਈ ਥੋੜਾ ਕਵੇਲਾ ਹੋ ਗਿਆ ਜੀ। ਤੇ ਤੁਸੀਂ ਤੁਹਾਨੂੰ ਸ਼ਾਇਦ ਦੱਸਿਆ ਨਹੀਂ, ਰਾਣਾ ਸਾਹਿਬ ਨੇ ਮਾਸਟਰ ਮੁਜ਼ੰਮਲ ਸਾਹਿਬ ਵੀ ਤਸ਼ਰੀਫ ਲਿਆ ਰਹੇ ਆ। ਮਾਸਟਰ ਮੁਜ਼ੰਮਲ ਸਾਹਿਬ ਨੇ ਜਿਹੜਾ ਬੰਦਾ ਫੋਨ ਕਰਦਾ ਨਾ ਰਾਣਾ ਸਾਹਿਬ ਨੂੰ ਵੀ ਉਹਨੂੰ ਕੋਈ ਨਾ ਕੋਈ ਸ਼ਾਇਦ ਉਹਦੇ ਆ ਲੈ ਆਓ ਜੀ ਤੁਸੀਂ। ਜਿਹੜਾ ਕਹਿੰਦਾ ਨਾ ਜੀ ਅੱਛਾ ਹਾਂਜੀ ਬਣ ਉਹ ਹੈ ਨਾ, ਅੱਗੇ ਇੱਕ ਬੰਦੇ ਨੇ ਫੋਨ ਕੀਤਾ, ਉਹਨੂੰ ਕਹਿੰਦੇ ਤੂੰ ਡੋਈ ਲੈ ਕੇ ਆਈ ਵੇ। ਇਹਨੇ ਫੋਨ ਕੀਤਾ, ਇਹਨੂੰ ਕਹਿੰਦੇ ਮਿਰਚਾਂ ਪੀਸੀਆਂ ਆਈਆਂ ਘਰੋਂ ਫੜ ਲੈ। ਅਸਲ 'ਚ ਪਹਿਲਾਂ ਮੇਰਾ ਇਰਾਦਾ ਸੀ ਵੀ ਕਾਲੀਆਂ ਮਿਰਚਾਂ ਦਾ ਹੈ ਤੇ ਫਿਰ ਮੈਂ ਕਿਹਾ ਕਈ ਵਾਰੀ ਨਾ ਬੰਦੇ ਕਹਿੰਦੇ ਜੀ ਉਹ ਰੰਗ ਨਹੀਂ ਮਿਲਿਆ। ਮੈਂ ਤਾਂ ਵੈਸੇ ਜ਼ਾਤੀ ਤੌਰ ਤੇ ਜਿਹੜਾ ਨਾ ਲਾਲ ਮਿਰਚ ਬਹੁਤ ਘੱਟ ਇਸਤੇਮਾਲ ਕਰਦਾ ਹੈ। ਕਾਲੀ ਮਿਰਚ ਜਿਹੜੀ ਹੈ ਨਾ ਇਸਤੇਮਾਲ ਕਰਦਾ। ਉਹ ਫਿਰ ਮੈਂ ਕਿਹਾ ਬਾਅਦ ਫਿਰ ਮੇਰੇ ਜਿਹਨੇ ਮੈਂ ਕਿਹਾ ਮੈਂ ਕਿਹੜੇ ਇਕੱਲੇ ਨੇ ਖਾਣੇ ਆ, ਬਹੁਤ ਸਾਰੇ ਨੇ ਕਹਿਣਾ ਜੀ ਰੰਗ ਨਹੀਂ ਕੈਮਰੇ ਦਿਖਾਣੇ। ਹਾਂ ਕੈਮਰੇ ਦਿਖਾਣੇ, ਜੇ ਰੰਗ ਹੀ ਨਾ ਹੋਇਆ ਜੀ, ਰੰਗ ਹੀ ਨਾ ਹੋਇਆ ਤੇ ਬੰਦੇ ਦਾ ਜੀ ਅਸੀਂ ਕੋਈ ਗੱਲ ਨਹੀਂ ਸੇਲ ਕਰਨ ਵਾਲੇ ਬੰਦੇ ਦਾ ਆਪਣੇ ਮੋਢਿਆਂ ਤੇ ਸਿਰ ਤੇ। ਹੁਣ ਅੱਜ ਦਾ ਜਿਹੜਾ ਜੱਜ ਬਣਾਇਆ ਤਾਂ ਰਾਣੇ ਅਰਸ਼ਦ ਨੂੰ। ਨਹੀਂ ਤੁਸੀਂ ਤਾਂ, ਤੁਹਾਨੂੰ ਤਾਂ ਮੈਂ ਜਾਣ ਕੇ ਨਹੀਂ ਬਣਾਇਆ। ਨਹੀਂ ਮੈਂ ਤਾਂ ਬਣਨਾ। ਹਾਂ ਕਿਉਂਕਿ ਸਾਡਾ ਤਾਂ ਅਸੂਲ ਹੈ ਜਿਹਦਾ ਖਾਈਏ ਉਹਦਾ ਖਾਈਏ। ਜਿੱਦਾਂ ਦੀ ਪੱਕੀ ਉੱਠ ਦੀ ਕਹਿਣਾ ਜੀ ਨਹੀਂ ਠੀਕ ਆ ਜੀ। ਅਰਸ਼ਦ ਸਾਹਿਬ ਆ ਜੀ ਅੱਜ ਦੇ ਜੱਜ ਸਾਡੇ,
ਤੇ ਰਾਣਾ ਸਾਹਿਬ ਹਾਂਜੀ ਥੋੜਾ ਜਿਹਾ ਇਹ ਕਿਉਂਕਿ ਮੈਂ ਇਹ ਗੱਲ ਕੀਤੀ ਆ, ਇੱਕ ਮਿੰਟ ਬਾਈ ਜੀ, ਮੈਂ ਵੀਡੀਓ ਦੇ ਵਿੱਚ ਗੱਲ ਕੀਤੀ ਹੈ ਜੀ ਵੀ ਸਾਡੀ ਅੱਜ ਦੀ ਜਿਹੜੀ ਇਹ ਰੈਸਪੀ ਆ ਨਾ, ਇਹ ਮੁਕੰਮਲ ਉਹ ਆ ਵੀ ਇਹ ਨਹੀਂ ਹੈ ਵੀ ਅਸੀਂ ਖਾਣ ਵਾਸਤੇ ਨਹੀਂ, ਇਸ ਖਾਣ ਵਾਸਤੇ ਵੀ ਅਸੀਂ ਕਹਿ ਸਕਦੇ ਜੀ। ਹਾਂ ਬਿਲਕੁਲ ਖਾਣੇ ਸਾਰੀ ਗੱਲ ਆ ਵੀ ਜਿਹਦੇ ਵਿੱਚੋਂ ਦੇਸੀ ਮੁਰਗੇ ਦੇ ਉਹ ਆਣੀਆਂ ਲਪਟਾਂ ਤੇ ਉਹ ਫਿਰ ਬਣਾਣੀ ਤਾਂ ਉਹਨਾਂ ਨੂੰ ਚਾਹੀਦੀ ਹੈ। ਤੇ ਰੈਸਪੀ ਜਰਾ ਆਪਣੀ ਆਵਾਮ ਦੇ ਨਾਲ ਸ਼ੇਅਰ ਕਰੋ। ਦੇਖੋ ਜੀ, ਸਭ ਤੋਂ ਪਹਿਲੇ ਤਾਂ ਜਿਹੜੇ ਆ ਨਾ ਕਾਲੇ ਚਣੇ ਉਹ ਪਏ ਆ, ਪਰ ਇਹ ਸਵੇਰ ਪਏ ਆ ਹੈ ਕੋਈ 8 ਵਜੇ ਤੇ 6 ਵਜੇ ਤੱਕ ਜਿਹੜਾ ਵਾ ਨਾ ਇਹ ਵੀ ਜਿਹੜੇ ਕੋਈ ਨਹੀਂ ਹੁਣੇ ਵੀ ਭਿੱਗੇ ਹੋਏ ਜੀ। ਹਾਂ ਨਹੀਂ ਹੁਣ ਕੱਢ ਲਏ ਤੇ ਉਹ ਕੋਈ ਯਾਨੀ ਕਿ 10 ਘੰਟੇ ਨਾ ਜਿਹੜਾ ਇਹਦੇ ਚ ਵੈਸੇ ਕਈ ਲੋਕੀ ਕਹਿੰਦੇ ਕਿ ਉਹ ਜੀ ਮਿੱਠਾ ਸੋਡਾ ਲੇਕਿਨ ਮੈਂ ਇਸ ਤਰ੍ਹਾਂ ਦੀ ਚੀਜ਼ ਦੇ ਬਹੁਤ ਖਿਲਾਫ ਹਾਂ। ਸਹੀ ਹੋ ਗਿਆ। ਹਾਂ ਇਹ ਭੇ ਆ, ਇਹਨਾਂ ਨੂੰ ਹੁਣ ਜਿਹੜਾ ਵਾ ਨਾ ਇਹਨਾਂ ਨੂੰ ਹਾਂਡੀ ਜਿਹੜੀ ਆ ਨਾ ਮਿੱਟੀ ਵਾਲੀ ਉਹਦੇ ਚ ਪਾ ਦੇਣਾ ਵਾ ਤੇ ਰੱਖ ਦੇਣਾ ਵਾ। ਇਹਦੇ ਥੋੜਾ ਜਿਹਾ ਤੇਰੇ ਵਾਲਾ ਹੀ ਸ਼ੋਰਵੇ ਵਾਲਾ ਕੁੜੀਆ ਚੱਲੇਗਾ ਮਦਰ ਦੇ ਨਾਲ, ਉਹੀ ਠੀਕ ਆ। ਅੱਛਾ ਚਲੋ ਤੁਸੀਂ ਇੱਕ ਗੱਲ ਹਾਂ ਨਹੀਂ ਜਿਹੜੀ ਗੱਲ ਮੰਨਣ ਵਾਲੀ ਹੁੰਦੀ ਆ ਨਾ ਅਸੀਂ ਮੰਨ ਲੈਂਦੇ ਆ, ਇਹ ਕੋਈ ਉਹ ਹੱਟਦਰਮੀ ਵਾਲੀ ਗੱਲ ਨਹੀਂ ਹੈ। ਆਪਣੀ ਜ਼ਾਤ ਦੇ ਹਵਾਲੇ ਨਾਲ ਗੱਲਾਂ ਯਾਨੀ ਕਿ ਮੈਂ ਇਹ ਕੰਮ ਨਹੀਂ ਕਰਨਾ ਅਲੱਗ ਚੀਜ਼ ਆ ਹੈ, ਲੇਕਿਨ ਜਿੱਥੇ ਕੋਈ ਵੈਸੇ ਗਲਤੀ ਹੋਵੇ ਨਾ ਤੇ ਉੱਥੇ ਮੰਨ ਲਈ ਦੀ ਇਹ ਗਲਤੀ। ਤੇ ਉਹਦੇ ਚ ਚਣੇ ਪਾ ਦੇਣੇ ਆ, ਪਿਆਜ਼ ਪਾ ਦੇਣੇ ਆ, ਪਿਆਜ਼ ਇਹਦੇ ਕੱਟ ਕੇ ਜਿਹੜੇ ਆ ਨਾ ਰੱਖੇ ਹੋਏ ਆ, ਤੇ ਟਮਾਟਰ ਵੀ ਜਿਹੜੇ ਆ ਨਾ ਵਿੱਚੇ ਪਾ ਦੇਣੇ ਆ, ਤੇ ਇਸ ਦੇ ਅਦਰਕ ਤੇ ਲਸਣ ਦਾ ਪੇਸਟ ਜਿਹੜਾ ਵਾ ਇਹ ਵੀ ਪਾ ਦੇਣਾ ਸਾਰਾ ਕੁਝ ਹੈ। ਸਾਰਾ ਜਿਹੜਾ ਵਾ ਨਾ ਇਹਨਾਂ ਨੂੰ ਕੋਈ ਅੱਧਾ ਕੁ ਘੰਟਾ ਜਿਹੜਾ ਵਾ ਨਾ ਮਸਾਲੇ ਵੀ ਜਿਹੜੇ ਆ ਨਾ ਵਿੱਚੇ ਪਾ ਦਿੱਤੇ ਜਾਂਦੇ। ਮਸਾਲੇ ਚ ਉਹਦੇ ਚ ਇਹ ਆ ਕਿ ਨਮਕ ਆ, ਹਲਦੀ ਆ, ਸੁੱਕਾ ਧਨੀਆ, ਕਈ ਬੰਦੇ ਨਹੀਂ ਵੀ ਪਾਉਂਦੇ ਲੇਕਿਨ ਅਸੀਂ ਤਾਂ ਹਿੱਲੇ ਹੋਏ ਅਸੀਂ ਤਾਂ ਪਾਵਾਂਗੇ ਹੈ। ਲਾਲ ਮਿਰਚਾਂ ਪਾਵਾਂਗੇ। ਹਿੱਲੇ ਹੋਏ ਆ ਕਿ ਹਿਲੇ ਹੋਏ ਆ? ਹਾਂ ਹਿੱਲੇ ਹੋਏ ਆ। ਨਹੀਂ ਉਹ ਵੀ ਠੀਕ ਆ, ਉਹ ਜ਼ਿਆਦਾ ਉਹ ਮੇਰਾ ਛੋਟਾ ਭਾਈ ਕਹਿੰਦਾ ਹੁੰਦਾ, ਕਹਿੰਦਾ ਵੀ ਅਸਲਮ ਮੀਟਰ ਆ। ਤੇ ਹੁਣ ਇੱਥੇ ਕਈ ਬੰਦੇ ਨਾ ਉਹ ਕਹਿੰਦੇ ਵੀ ਗੁੱਸਾ ਵੀ ਸਾਨੂੰ ਤਾਂ ਘਰੋਂ ਹੀ ਮੀਟਰ ਕਹਿੰਦੇ ਆ, ਤੇ ਉਹ ਕੋਈ ਨਹੀਂ। ਲਓ ਜੀ ਬਾਈ ਅਰਸ਼ਦ ਸਾਹਿਬ ਤੁਸੀਂ ਸੁਣਾਓ ਜੀ ਕੀ ਹਾਲ ਤੇ ਫਿਰ ਸਭ ਤੋਂ ਅਹਿਮ ਗੱਲ ਹਾਂ ਇਹ ਦੇਸੀ ਘਿਓ ਚ ਪਕਾਣੇ ਆ। ਦੇਸੀ ਘਿਓ ਚ ਪਕਾਣੇ ਆ ਯਾਰ, ਆਪੇ ਹੀ ਮੁਰਗੇ ਦੀ ਪਕਾਣੀ ਆ ਰਾਣਾ ਸਾਹਿਬ। ਇਹ ਤਾਂ ਔਰ ਦੇਸੀ ਘਿਓ ਆਪਣੀ ਮੱਝ ਦਾ ਜਿਹੜਾ ਨਾ ਬਿਲਕੁਲ ਉਹ ਕੋਈ ਬਾਜ਼ਾਰ ਵਾਲਾ ਜਾਂ ਕਰੀਮ ਵਾਲਾ ਇਹ ਬੋਨਾ ਹਾਂ ਮਲਾਈ ਲਾ ਕੇ ਜਿਹੜਾ ਵਾ ਨਾ ਬਣਾਇਆ। ਦਹੀਂ ਵੀ ਰਾਣਾ ਵਿੱਚ ਪਊਗੀ ਹੈ? ਦਹੀਂ ਵੀ ਪਊਗੀ? ਨਹੀਂ ਦਹੀਂ ਨਹੀਂ। ਅੱਛਾ ਦਹੀਂ ਗਾੜਾ ਕਰ ਲਿਆ ਲੇਕਿਨ ਇਹਦੇ ਚ ਜਦੋਂ ਟਮਾਟਰ ਪੈ ਗਏ ਦਹੀਂ ਦੀ ਕੋਈ ਨਹੀਂ ਜ਼ਰੂਰਤ ਹੈ। ਤੇ ਰਾਣਾ ਸਾਹਿਬ ਉਹ ਤਾਂ ਕਹਿੰਦੇ ਆ ਕਿਆ ਉਹ ਕੀ ਕਹਿੰਦੇ ਆ ਵੀ ਹਾਂਡੀ ਬਣਾਵਾ ਉਹ ਕੀ ਬਣਾਵਾ ਸਾਲਣਾ ਬੜੀ ਬਹੂ ਕਾ ਨਾਮ। ਇਹਦਾ ਮਤਲਬ ਹੈ ਹੁਣ ਤੂੰ ਦੇਸੀ ਘਿਓ ਵੀ ਤੁਸੀਂ ਪਾਣਾ ਜੀ। ਹਾਂ ਤੇ ਕਿਉਂ ਜੀ ਬਾਈ ਅਰਸ਼ਦ ਤੁਸੀਂ ਕੀ ਕਹਿੰਦੇ ਆ ਜੀ? ਦੇਸੀ ਘਿਓ ਜਿਹੜਾ ਨਾ ਜਦੋਂ ਪਾਣਾ ਤੇ ਆਪੇ ਦੇਸੀ ਮੁਰਗਾ ਬਣ ਜਾਣਾ। ਤੇ ਕੁਲੀਆ ਤਾਂ ਇਹੀ ਹੈ ਜਿਗਰ ਦਾ ਦੇਸੀ ਘਿਓ ਵਾਲਾ, ਇੱਕ ਹਾਂਡੀ ਕੱਚੀ ਵਾਲਾ। ਹਾਂ ਲਓ ਜੀ ਭਾਈ ਹਬੀਬੁੱਲਾ ਸਾਹਿਬ ਜੀ ਕੱਲ ਕਹਿ ਰਹੇ ਸੀਗੇ ਖਾਨ ਸਾਹਿਬ ਜੀ, ਹਾਂ, ਤੇ ਅੱਜ ਜਨਾਬ ਅਰਸ਼ਦ ਵਾਰਸੀ ਸਾਹਿਬ ਕਹਿ ਰਹੇ ਆ ਜੀ ਜਿਗਰ। ਹੁਣ ਤੁਸੀਂ ਇਹਨਾਂ ਦੇ ਨਾਮ ਸੁਣ ਲਓ। ਉਹ ਇੱਕ ਮੋਟੂ ਭਾਈ ਆਏ ਸਾਡੇ ਮੁਹੰਮਦ ਅਲੀ ਜੀ ਲਾਹੌਰ ਤੋਂ, ਜਦੋਂ ਰਾਣਾ ਸਾਹਿਬ ਨੇ ਆਪਣਾ ਨਾਮ ਦਿਆ ਨਾ ਜੀ ਰਾਣਾ ਅਸਲਮ ਖਾਨ ਵਕਾਰ, ਉਹ ਕਹਿੰਦਾ ਇੱਕੋ ਹੀ ਬੰਦੇ ਦਾ ਨਾਮ ਆ। ਤੇ ਗੱਲ ਹੈਗੀ ਆ ਵੀ ਜੇ ਅਗਾਂਹ ਦੇਖੀਏ ਹਲੇ ਤਾਂ ਜਿਗਰ ਖਾਨ ਤੇ ਪਤਾ ਨਹੀਂ ਕੀ ਹੈ ਜੀ। ਬਲਕਿ ਆ ਰਾਣਾ ਨਾ ਜਿਹੜਾ ਮੈਂ ਸਾਰੀ ਉਮਰ ਯਾਨੀ ਕਿ ਜਿਹੜਾ ਨਾ ਲਿਖਿਆ ਵਾ ਨਾ ਕਹਾਇਆ। ਹਾਂ ਅਸਲਮ ਖਾਨ ਵਕਾਰ ਹੀ ਹੈ। ਜਿਗਰ ਵੀ ਲਿਖਾਇਆ? ਜਿਗਰ ਤਾਂ ਮੈਨੂੰ ਜਿਹੜੇ ਮੇਰੇ ਬਹੁਤ ਕਲੋਜ਼ ਸਰਕਲ ਦੇ ਦੋਸਤ ਆ ਨਾ ਜਿਹੜੇ, ਉਹ ਅੱਲਾ ਜਨਤ ਬਖਸ਼ੇ ਅਸ਼ਫਾਕ, ਉਸਨੇ ਮੇਰਾ ਨਾਮ ਜਿਹੜਾ ਅਸਲ ਚ ਉਦੋਂ ਇੱਕ ਸੰਜੇ ਦੱਤ ਦੀ ਨਵੀਂ ਫਿਲਮ ਆਈ ਸੀ ਜਿਗਰ, ਨਾਲੇ ਇੱਕ ਉਦੋਂ ਨਾ ਹੈ ਸੀ ਟ੍ਰੈਂਡ ਜਿਹਾ ਸੀ 86 ਆਮ ਤੌਰ ਤੇ ਜਿਹੜਾ ਵੀ ਬਹੁਤਾ ਕਰੀਬੀ ਦੋਸਤ ਹੁੰਦਾ ਸੀ ਉਹਨੂੰ ਕਹਿੰਦੇ ਜੀ ਆਪਣਾ ਜਿਗਰ ਆ। ਹਾਂ ਨਹੀਂ ਇਹ ਲਫ਼ਜ਼ ਵੀ ਤਾਂ ਹੈ ਨਾ ਜਿਗਰੀ ਯਾਰ। ਹਾਂ ਜਿਗਰੀ ਯਾਰ। ਹਾਂ ਉਸ ਹਵਾਲੇ ਨਾਲ ਨਾ ਜਿਹੜੇ ਕਲੋਜ਼ ਸਰਕਲ ਦੇ ਦੋਸਤ ਸੀਗੇ ਉਹ ਜਿਗਰੀ ਬੰਦਾ ਕਹਿੰਦੇ, ਜਿਗਰੀ ਕਹਿੰਦੇ ਸੀ। ਹਾਂ ਜਿਗਰੀ ਕਹਿੰਦੇ ਸੀ। ਬਲਕਿ ਹੋਇਆ ਇਸ ਤਰ੍ਹਾਂ ਕਿ ਇੱਕ ਦਫਾ ਉਹ ਮੈਂ ਗਿਆ ਕਿਸੇ ਦੋਸਤ ਨੂੰ ਮਿਲਾਣ ਤੇ ਮੈਂ ਕਿਹਾ ਵੀ ਉਹਨੂੰ ਕਹੋ ਵੀ ਅਸਲਮ ਆਇਆ ਹੈ,
ਤੇ ਉਹ ਬੰਦਾ ਕਹਿੰਦਾ ਯਾਰ ਅਸਲਮ ਨਾਮ ਦਾ ਬੰਦਾ ਤਾਂ ਮੇਰਾ ਜਿਹੜਾ ਨਾਂ ਜਾਣਨ ਵਾਲਾ ਕੋਈ ਨਹੀਂ ਹੈ। ਉਹ ਕਹਿੰਦਾ ਤੂੰ ਪਹਿਲ ਕਹਿ ਉਹਨੂੰ ਆਪਣੇ ਨਾਲ ਭਾਈ ਨੂੰ ਕਹਿੰਦਾ ਵੀ ਜਿਗਰ ਆਇਆ ਵਾ ਹੈਂ। ਅੱਛਾ ਫਿਰ ਅੱਛਾ ਨਾਮਾਂ ਤੋਂ ਨਾ ਇੱਕ ਮੇਰੇ ਰੂਮਮੇਟ ਰਹੇ ਐਫਐਸਸੀ ਚ ਤਾਹਿਰ ਨਸੀਮ ਗੁਰਾਇਆ, ਉਹਨਾਂ ਦੇ ਬੜੇ ਭਾਈ ਨਾ ਅਰਸ਼ਾਦ ਸਾਹਿਬ ਮੇਜਰ ਹੀ ਰਿਟਾਇਰ ਹੋਏ, ਬਹੁਤ ਪੜ੍ਹੇ ਲਿਖੇ, ਯਾਨੀ ਕਿ ਮੇਜਰ ਲੈਵਲ ਤੇ ਨਾ ਇੰਨਾ ਲਿਟਰੇਚਰ ਪੜ੍ਹਿਆ ਹੋਇਆ ਬੰਦਾ ਜੇ ਆਪਣੇ ਹਲਕੇ ਤੋਂ। ਵੈਸੇ ਤਾਂ 10-12 ਯਾਨੀ ਕਿ ਦੋਸਤਾਂ ਦੇ ਭਾਈ ਮੇਜਰ ਹੈ ਸੀ, ਲੇਕਿਨ ਮੈਂ ਇੰਨਾ ਪੜ੍ਹਿਆ ਲਿਖਿਆ ਯਾਨੀ ਕਿ ਮੇਜਰ ਜਿਹੜਾ ਵਾ ਨਾ ਉਹ ਵੀ ਐਮਏ ਅੰਗਰੇਜ਼ੀ ਵਾਲੇ ਉਹਨਾਂ ਤੋਂ ਬੁਲਾਉਂਦੇ ਸੀ, ਅਸੀਂ ਵੀ ਬੁਲਾਉਂਦੇ ਸੀ ਹੈਂ। ਉਹਨਾਂ ਨੇ ਲਿਟਰੇਚਰ ਹਿਸਟਰੀ ਬਹੁਤ ਜ਼ਿਆਦਾ ਨਾ ਜਿਹੜਾ ਉਹ ਮੈਨੂੰ ਕਹਿੰਦੇ ਸੀ ਵਿੱਕੀ। ਅੱਛਾ ਵਿੱਕੀ ਵੀ ਹੈ ਹਾਂ ਵਿੱਕੀ ਭਾਈ। ਹਾਂ ਤੇ ਉਹ ਇਸ ਤਰੀ ਉਹਨਾਂ ਦੇ ਵੀ ਇੱਕ ਦਫਾ ਇਹੀ ਹੋਇਆ ਕਿ ਜੀ ਅਸਲਮ ਆਇਆ, ਉਹ ਅੱਛਾ ਕਹਿੰਦੇ ਅਸਲਮ ਦੇਖਦੇ ਆ ਕੌਣ ਆਇਆ, ਬੋਲ ਕੇ ਉਹ ਕਹਿੰਦੇ ਵੀ ਕੀ ਤੂੰ ਹੈ। ਅੱਛਾ ਉਹਨਾਂ ਦਾ ਕਈ ਬੰਦੇ ਕਹਿੰਦੇ ਨਾ ਪੋਜ਼ਿਟਿਵ, ਮੈਂ ਜੀ ਉਹਨਾਂ ਤੋਂ ਸਿੱਖਿਆ ਬੜਾ। ਅਸੀਂ ਪੇਪਰ ਨਾ ਉਹ ਰਿਟਾਇਰ ਹੋ ਗਏ ਜਦੋਂ ਪੀਸੀਐਸ ਦੇ ਮੈਥ ਤੇ ਉਹਨਾਂ ਨੇ ਨਾ ਇਕੱਠੇ ਪੇਪਰ ਦਿੱਤੇ ਤੇ ਹਰ ਪੇਪਰ ਤੋਂ ਬਾਅਦ ਨਾ ਉਹਨਾਂ ਦਾ ਇਹ ਨਹੀਂ ਹੁੰਦਾ ਸੀ ਪੇਪਰ ਅੱਛਾ ਹੋਇਆ, ਉਹ ਇਹ ਕਹਿੰਦੇ ਹੁੰਦੇ ਸੀ ਕਿ ਜੋ ਮੈਂ ਕਹਿਣਾ ਚਾਹੁੰਦਾ ਸੀ ਨਾ ਉਹ ਮੈਂ ਕਹਿ ਦਿੱਤਾ, ਮੈਂ ਲਿਖ ਲਿਆ ਹੈਂ। ਉਹਨਾਂ ਨੂੰ ਇਹ ਕੋਈ ਨਹੀਂ ਹੁੰਦਾ ਸੀ ਅਰ ਕਈ ਵਾਰੀ ਉਹ ਨਾ 4 ਸਵਾਲ ਕਰਨੇ 2 ਹੀ ਕਰਦੇ ਸੀ, ਬਹੁਤ ਬੜੇ ਉਹਨਾਂ ਨੂੰ ਇਹ ਹੁੰਦਾ ਹੀ ਨਹੀਂ ਸੀ ਵੀ ਇਮਤਿਹਾਨੀ ਸਿਸਟਮ ਆ ਆਪਣਾ ਲਿਖਣ ਬਹਿ ਗਏ। ਤੇ ਮੈਂ ਨਾ ਇੱਕ ਬਹੁਤ ਇੱਕ ਕਿਸਮ ਦਾ ਵੀ ਕਹਿ ਲਓ ਵੀ ਕਿਆ ਕੀਤਾ, ਕਿਹੜਾ ਲਫ਼ਜ਼ ਇਸਤੇਮਾਲ ਜਿਹੜਾ ਵਾ ਨਾ, ਮੈਂ ਜਿਹੜੇ ਸਬਜੈਕਟ ਆਪਣੇ ਸਿਲੈਕਟ ਕੀਤੇ ਸੀ ਨਾ ਆਖਰੀ ਦਿਨਾਂ 'ਚ ਮੈਂ ਸਬਜੈਕਟ ਚੇਂਜ ਕਰ ਲਏ। ਮੈਂ ਪੰਜਾਬੀ ਦੀ ਜਗ੍ਹਾ ਤੇ ਉਰਦੂ ਲਿਟਰੇਚਰ ਦੀ ਹਿਸਟਰੀ ਕਰ ਲਿਆ ਆਖਰੀ ਜੇ ਟਾਈਮ, ਲੇਕਿਨ ਮੇਰੇ ਜ਼ਿਹਨ 'ਚ ਕਿਤਾਬਾਂ ਮੈਂ ਪਹਿਲੇ ਪੰਜਾਬੀ ਦੀਆਂ ਲੈ ਕੇ ਗਿਆ ਸੀ। ਮੇਰਾ ਤਬਾਦਲਾ ਉੱਥੋਂ ਹੋਇਆ ਜਦੋਂ ਜੋਰਾਬਾਦੋਂ ਟੁੱਬੇ, ਕਿਤਾਬਾਂ ਸਾਰੀਆਂ ਮੇਰੇ 1% ਵੀ ਮੇਰੇ ਜ਼ਿਹਨ 'ਚ ਨਹੀਂ ਆਇਆ ਕਿ ਮੈਂ ਜਿਹੜਾ ਨਾ ਵੀ ਇਹ ਉਰਦੂ ਲਿਟਰੇਚਰ ਦੀ ਹਿਸਟਰੀ ਦੀ ਜਗ੍ਹਾ ਤੇ ਪੰਜਾਬੀ ਬਦਲ ਲਿਆ। ਖੈਰ ਪੇਪਰ ਦਿੰਦੇ ਰਹੇ ਤੇ ਜਿਸ ਦਿਨ ਪੰਜਾਬੀ ਦੇ ਪੇਪਰ ਤੋਂ ਅਗਲੇ ਦਿਨ ਗਏ ਨਾ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਕੱਲ ਅਬਸੈਂਟ ਸੀ। ਮੈਂ ਕਿਹਾ ਅਬਸੈਂਟ ਦਾ ਕਾਹਦਾ, ਮੇਰਾ ਪੇਪਰ ਹੀ ਨਹੀਂ ਹੈ। ਉਹਨੇ ਕਿਹਾ ਨਹੀਂ ਤੁਹਾਡਾ ਸਬਜੈਕਟ ਸੀ। ਉਹਨਾਂ ਨੂੰ ਫਾਰਮ ਪੱਟ ਲਿਆ, ਫਾਰਮ ਪੱਟਿਆ, ਉੱਥੇ ਜਿਹੜਾ ਪੰਜਾਬੀ ਲਿਖਿਆ ਉਹ ਕਹਿੰਦੇ ਯਾਰ ਐਡੇ ਵੱਡੇ ਇਮਤਿਹਾਨ ਨਾਲ ਨਾ ਇਸ ਤਰ੍ਹਾਂ ਦਾ ਮਜ਼ਾਕ ਅਸੀਂ ਜ਼ਿੰਦਗੀ 'ਚ ਨਹੀਂ ਦੇਖਿਆ ਹੈ। ਖੈਰ ਨਿਕਲੇ ਉੱਥੋਂ ਥੋੜੇ ਜਿਹੇ ਮੋਰਾਲ ਡਾਊਨ ਸੀ। ਉਹ ਕਹਿੰਦੇ ਵਿੱਕੀ ਕਹਿੰਦਾ ਚੇਅਰ ਅਪ, ਕਹਿੰਦੇ ਪਹਿਲਾਂ ਤੋਂ ਕਹਿੰਦੇ ਹੁੰਦੇ ਪੁੱਛਦੇ ਹੁੰਦੇ ਸੀ ਵੀ ਮਿੱਠਾ ਦੁੱਧ ਪੀਣਾ ਕਿ ਖੀਰ ਖਾਣੀ ਆ, ਯਾਨੀ ਇੱਕ ਚੀਜ਼ ਬਸ ਤੇਰੀ ਇੰਨੀ ਚਾਹਿਤ ਆ। ਉਸ ਦਿਨ ਕਹਿੰਦੇ ਅੱਜ ਆਪਾਂ ਖੀਰ ਵੀ ਖਾਵਾਂਗੇ ਤੇ ਦੁੱਧ ਵੀ ਜਿਹੜਾ ਉਹਨੂੰ ਪੀਵਾਂਗੇ। ਉਹ ਕਹਿੰਦਾ ਮੈਨੂੰ ਯਾਦ ਆ ਸਕੇ, ਉਹ ਕਹਿੰਦੇ ਚੇਅਰ ਅਪ, ਕਹਿੰਦਾ ਬੇਬੀ ਕੋਈ ਨਹੀਂ, ਕਹਿੰਦਾ ਜ਼ਿੰਦਗੀ ਖਤਮ ਨਹੀਂ ਹੁੰਦੀ ਹੈ। ਇਸ ਤਰ੍ਹਾਂ ਮੇਰੇ ਦੋਸਤ ਤਾਹਿਰ, ਉਹਦਾ ਉਦੋਂ ਫਸਟ ਡਿਵੀਜ਼ਨ ਨਾ ਆਈ ਤੇ ਥੋੜਾ ਜਿਹਾ ਬੈਠੇ, ਉਹਨਾਂ ਨੇ ਉਹਨੇ ਕਿਹਾ ਕਿ ਆਪ ਹੀ ਔਰ ਚਿਨ ਬੇਬੀ ਕਹਿੰਦੇ ਹੈ ਇਹ ਕੋਈ ਨਹੀਂ। ਉਹਨਾਂ ਤੋਂ ਬੜਾ ਯਾਨੀ ਕਿ ਜਿਹੜਾ ਵਾ ਨਾ ਬਹੁਤ ਇੰਝ ਘੰਟਿਆਂ ਤੱਕ ਗੱਲਾਂ ਨਾ, ਕਈ ਬੰਦੇ ਕਹਿੰਦੇ ਗੱਲਾਂ ਤੁਸੀਂ ਕਿੱਥੋਂ, ਉਹਨਾਂ ਨੇ ਜਿੰਨੀਆਂ ਆਟੋਬਾਇਓਗ੍ਰਾਫੀਆਂ ਜਿਹੜੀਆਂ ਵਾ ਨਾ ਯੂਰਪ, ਚਰਚਲ ਤੇ ਥਿਚ ਤੇ ਹੋਰਾਂ ਪਰਾਂ ਜਿੰਨੀਆਂ ਬਹੁਤ ਯਾਨੀ ਕਿ ਜਿਹੜਾ ਵਾ ਨਾ, ਔਰ ਫਿਰ ਇੰਗਲਿਸ਼ ਲਿਟਰੇਚਰ ਤਾਹਿਰ ਦਾ ਸੀ ਐਮਏ ਅੰਗਰੇਜ਼ੀ ਤੇ ਤਾਹਿਰ ਉਹਨਾਂ ਦਾ ਨਾ ਬਹੁਤ ਬੁਲਾਉਂਦਾ ਸੀ ਵੀ ਲਿਟਰੇਚਰ ਉਹਨੇ ਤਾਹਿਰ ਤੋਂ ਕਿਤੇ ਜ਼ਿਆਦਾ ਪੜ੍ਹਿਆ ਸੀ। ਮੇਰਾ ਹਿਸਟਰੀ ਵੈਸੇ ਤੇ ਮੈਂ ਬੜਾ ਯਾਨੀ ਕਿ ਬੜੇ ਬਚ ਬਚਾ ਜੀ ਕਿਹਨੇ ਖੇਲਦਾ ਸੀ, ਉਹ ਜਿਸ ਤਰ੍ਹਾਂ ਬੌਂਸਰ ਨੂੰ ਨਹੀਂ ਬੰਦਾ ਹੁੰਦਾ ਵੀ ਦੇਖ ਲਓ ਬਹਿ ਜਾਓ ਜਾਂ ਕਿ ਬਹੁਤ ਬਹੁਤ ਬਲਾ ਦੇ ਯਾਨੀ ਕਿ ਪੜ੍ਹੇ ਲਿਖੇ ਬੰਦੇ ਜਿਹੜੇ ਯਾਰ। ਰਾਣਾ ਸਾਹਿਬ ਚੁੱਲ੍ਹਾ ਲਾਈਏ? ਹਾਂ ਜੀ ਚੁੱਲ੍ਹਾ ਲਾਏ ਹੈ, ਚੁੱਲ੍ਹਾ ਲਾਉਂਦੇ ਆ, ਫਿਰ ਉਸ ਤੋਂ ਬਾਅਦ ਬੁਲਾਓ ਨਾ ਜੱਗੇ ਨੂੰ। ਅਮਜਦ ਆ ਜਾ ਵੀਰੇ। ਇਹ ਹੈ ਚਣੇ ਜਿਹੜੇ ਕਿ ਪਏ ਹੋਏ ਆ, ਕਾਲੇ ਚਣੇ। ਤੇ ਵੈਸੇ ਤਾਂ ਇੱਕ ਅੱਜ ਕੱਲ ਬੜੇ ਹੈ ਵਾਇਰਲ, ਉਹ ਕਹਿੰਦੇ ਚਣੇ ਜਿਹੜੇ ਆ ਨਾ ਕਹਿੰਦੇ ਵੀ ਖਾਣੇ ਕਾਲੇ, ਲੇਕਿਨ ਸਾਡੇ ਜ਼ਿਆਦਾਤਰ ਕਮਰਸ਼ਲੀ ਜਿਹੜਾ ਉਹਨਾਂ ਵਿਕਦਾ ਨਾ ਚਣਾ ਸਫੈਦ, ਉਹ ਤਾਂ ਕਹਿ ਰਹੇ ਸੀ ਵੀ ਸਾਨੂੰ ਦੱਸੋ ਵੀ ਕਿਤੇ ਕਾਲੇ ਚਣੇ ਦਾ ਸ਼ੋਰਵਾ। ਲੇਕਿਨ ਫਲੈਟਾਂ 'ਚ ਨਾ ਫੈਸਲ ਟਾਊਨ ਉੱਥੇ ਮਿਲਦਾ ਸੀ। ਫਿਰ ਆਰੇ ਬਾਜ਼ਾਰ ਨਾ ਵਾਲਵੋ ਬੱਸਾਂ ਜਦੋਂ ਚੱਲਦੀਆਂ ਸੀ ਅੱਜ ਤੋਂ
ਕੋਈ 20 ਕੁ ਸਾਲ ਪਹਿਲੇ ਹੂੰ ਉੱਥੇ ਵੀ ਮਿਲਦਾ ਸੀ। ਹੁਣ ਇਹ ਪਤਾ ਨਹੀਂ ਵੀ ਅੱਜ ਕੱਲ ਕੀ ਸੂਰਤ ਲਟੇ ਬਾਲ ਨੇ ਨਹੀਂ ਬਾਲ ਲੋ ਥੋੜੀ ਜੀ ਕਰ ਲੋ ਰਿਕਾਰਡ ਇਹ ਵੀ ਦਿੱਤੀ ਆ ਜਾਏਗੀ ਬਾਲ ਹਾਂਜੀ ਲਓ ਜੀ ਲਾਈਟ ਚਲੀ ਗਈ ਸਾਡੀ। ਬਾਹਰ ਕੰਮ ਜਿਹੜਾ ਨਾ ਆ ਵੀ ਸਵਾਦੀ ਆ। ਹਾਂਜੀ ਲਾਈਟ ਜਦੋਂ ਆ ਜੂਗੀ ਹਾਂ ਆ ਲਓ ਜੀ ਹੁਣ ਮੋਬਾਈਲਾਂ ਦੀ ਰੋਸ਼ਨੀ ਨਹੀਂ ਨਹੀਂ ਇਹ ਸਾਹਮਣੇ ਨਾ ਕਰੋ ਸਾਹਮਣੇ ਨਹੀਂ ਕੋਈ ਨਹੀਂ ਮੈਂ ਕਹਿੰਦਾ ਬੜਾ ਸੀਨ ਆ ਰਿਹਾ। ਇੰਜ ਕਰਕੇ ਨਹੀਂ ਤੁਸੀਂ ਸਾਹਮਣੇ ਕੈਮਰੇ 'ਚ ਨਾ ਮਾਰੋ। ਨਹੀਂ ਨਹੀਂ ਹੈ ਹੀ ਨਹੀਂ ਸਾਹਮਣੇ। ਅੱਛਾ ਰਾਣਾ ਸਾਹਿਬ ਇਹ ਚਣੇ ਪਾਤੇ ਤੁਸੀਂ? ਹਾਂ ਚਣੇ ਪਾਤੇ ਤੇ ਉਹ ਜਿਹੜਾ ਨਹੀਂ ਇਹ ਪਾਣੀ ਕਿੰਨਾ ਪਾਇਆ ਪੂਰੀ ਰੈਸਪੀ ਤੇਰਾ ਦੱਸੋ ਵੀ ਪਾਣੀ ਕਿੰਨਾ? ਪਾਣੀ ਇਹਦੇ ਚ ਤਕਰੀਬਨ ਨਾ ਅੰਦਾਜ਼ਨ ਕੋਈ ਪਾਈਆ ਚਣੇ ਪਾਏ ਆ, ਕਿਲੋ ਕੁ ਪਾਣੀ ਜਿਹੜਾ ਵਾ ਨਾ। ਕਿਲੋ ਪਾਣੀ ਅੱਛਾ ਠੀਕ ਹੋ ਗਿਆ। ਤੇ ਆ ਪਿਆਜ਼ ਚਲੇ ਗਏ ਜੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਹੱਥ ਨਾਲ ਹੀ ਕਰਨਾ ਪੈਂਦਾ। ਤੇ ਆ ਜਿਹੜਾ ਟਮਾਟਰ ਤੇ ਸਾਰਾ ਹੀ ਹਰੀ ਮਿਰਚਾਂ ਤੇ ਅਦਰਕ ਤੇ ਹਰ ਵਾਹ ਠੀਕ। ਲਓ ਜੀ ਤੇ ਨਾਲੇ ਹਾਂਡੀ ਵੀ ਜਿਹੜੀ ਆ ਜੀ ਉਹ ਮਿੱਟੀ ਦੀ ਹੈ। ਹਾਂਜੀ ਜੈਕਟ ਤਾਂ ਸਾਰੇ ਤੁਸੀਂ ਇੱਧਰ ਹੀ ਲੈ ਰਹੇ। ਸਮਾਨ ਆ ਗਿਆ ਜੀ, ਕੋਈ ਹੋਰ ਤਾਂ ਨਹੀਂ ਮੰਗਵਾਉਣਾ? ਇੱਕ ਮਿੰਟ ਇਹ ਆ ਗਿਆ ਕੁਝ ਧਨੀਆ ਹਾਂਜੀ ਤੇ ਹਲਦੀ ਤੇ ਉਹ ਜਿਹੜਾ ਲਾਲ ਮਿਰਚਾਂ ਜੀ ਜਿਹੜਾ ਹੁਣ ਕਹਿ ਰਹੇ ਸੀ ਜੀ ਹਰ ਇੱਕ ਬੰਦੇ ਨੂੰ ਕਹੀ ਜਾ ਰਹੇ ਵੀ ਜਿਹੜਾ ਪਤਾ ਨਹੀਂ ਕਿਵੇਂ ਲੈ ਕੇ ਆਏ, ਇਸ ਗੱਲ ਨੂੰ ਛੱਡ ਦਿਓ ਤੁਸੀਂ। ਇਹ ਕੀ ਹੈ ਜੀ? ਹਲਦੀ ਕਰਕੇ ਲਿਆ ਤਾਂ ਹੈ ਨਾ, ਇਹ ਤੁਸੀਂ ਦੱਸੋ। ਇੱਕ ਚਮਚਾ ਹਲਦੀ ਦਾ ਹੈ। ਡੱਬੀ ਚੱਕ ਰਿਹਾ ਆਪੇ ਲੱਭਦੇ ਰਹਿਣਗੇ। ਅੱਛਾ ਕਦੀ ਕਦੀ ਘਰੋਂ ਕੁਛ ਹੈ ਇਹ ਜੀ ਲਿਆਈਏ ਨਾ, ਜੇ ਉਹ ਕੁਛ ਨਾ ਕਹਿ ਸਕਣ ਤਾਂ ਪਤਾ ਕੀ ਕਹਿੰਦੇ ਆ, ਡੱਬੀ ਜ਼ਰੂਰ ਵਾਪਸ ਲੈ ਆਇਓ। ਵੀ ਉਹ ਰੋਕ ਤਾਂ ਸਕਦੇ ਨਹੀਂ ਹੈ। ਫਿਰ ਉਹਨਾਂ ਨੇ ਕਹਿਣਾ ਵੀ ਭਾਂਡੇ ਨਹੀਂ ਤੁਸੀਂ ਲੈ ਕੇ ਆਂਦੇ ਵਾਪਸ, ਜਾਂ ਕੋਈ ਨਾ ਕੋਈ ਇੰਜ ਦੀ ਜ਼ਰੂਰ ਕਰਨਾ। ਵੀ ਹੈ ਤੁਹਾਡੀ ਆਟਾ ਨਹੀਂ ਲੌਂਗ ਹੈ। ਅੱਛਾ ਲੌਂਗ ਦੇ ਬਾਰੇ ਚ ਵੀ ਖਾਨ ਸਾਹਿਬ ਡਾਕਟਰ ਅਫਾਨ ਨੇ ਇੱਕ ਬੜੀ ਵੀਡੀਓ ਬਣਾਈ ਹੈ। ਉਹ ਕਹਿੰਦਾ ਜੀ ਲੌਂਗ ਦਾ ਪਾਣੀ ਹੈ ਜਿਹੜਾ ਇਹ ਸ਼ੋਰਬਾ ਪੂਰਾ ਐਂਟੀਬਾਇਓਟਿਕ ਹੈ। ਹਾਂ ਪਾਈਆ ਕੋ ਲੌਂਗ ਸੱਟ ਤੇ ਕੋਈ ਗੱਲ ਨਹੀਂ, ਪਾਈਆ ਕਿ ਲੌਂਗ ਲੌਂਗ ਦਾ ਹੀ ਲਸ਼ਕਾਰਾ। ਹਾਂ ਲੌਂਗ ਦਾ ਲਸ਼ਕਾਰਾ ਉਹ ਅਸੀਂ ਥੋੜੀ ਦੇਰ ਪਹਿਲੇ ਨਾ ਜੀ ਲੌਂਗ ਦਾ ਲਸ਼ਕਾਰਾ ਫਿਲਮ ਦੀ ਗੱਲ ਕਰ ਰਹੇ ਸੀ ਤੇ ਮਾਮਲਾ ਗੜਬੜ ਹੈ ਤੇ ਖਾਨ ਸਾਹਿਬ ਨੂੰ ਫਿਰ ਆਪਣਾ ਦੌਰ ਯਾਦ ਆ ਗਿਆ, ਬੱਤੀ ਬਾਲ ਕੇ ਬਨੇਰੇ ਉੱਤੇ ਰੱਖ। ਇਹ ਤੁਸੀਂ ਇਹ ਨੈਟ ਬੰਦ ਕਰ ਲਓ। ਭੰਗੜਾ ਫਿਲਮ ਦਾ ਹੈ। ਠੀਕ ਹੈ ਠੀਕ ਹੈ, ਕੋਈ ਨਹੀਂ ਉਹ ਬਲਕਿ ਕੰਮ ਠੀਕ ਆਊਗਾ ਤੁਸੀਂ ਦੇਖੋ। ਇਹ ਨਾ ਹੋਵੇ ਨਾ ਬਾਅਦ ਖਾਰੇ ਚਣੇ ਆ। ਨਹੀਂ ਗੱਲ ਇਹ ਆ ਵੀ ਬਿਜਲੀ ਚਲੀ ਗਈ ਹਾਂ ਤੇ ਜੋ ਕੁਝ ਮਾਹੌਲ ਜਿੱਦਾਂ ਦਾ ਹੈਗਾ ਹਾਂ, ਜਿਸ ਤਰ੍ਹਾਂ ਦਾ ਅਸੀਂ ਕਿਹੜਾ ਅਦਾਕਾਰੀ ਕਰਨੀ ਆ। ਨਹੀਂ ਜੋ ਨਹੀਂ ਹੈਗੀ ਆ, ਵੈਸੇ ਅਸੀਂ ਤਾਂ ਕਹਿ ਰਹੇ ਸੀ ਹਨੇਰਾ ਹੋਵੇ ਜੋ ਹੋਵੇ ਅਸੀਂ ਉਹ ਪਹੁੰਚਾ ਦੇਣੇ ਉਹਨਾਂ ਤੇ। ਅੱਛਾ ਜੀ ਸੱਚ ਮਾਰ ਇਰਫਾਨ ਸਾਹਿਬ ਵੀ ਪਹੁੰਚ ਗਿਆ। ਮੈਂ ਤੁਹਾਨੂੰ ਅੱਗੇ ਜ਼ਿਕਰ ਕਰਦਾ ਸੀ ਮਾਸਟਰ ਮੁਜ਼ੰਮਲ ਸਾਹਿਬ ਵੀ ਪਹੁੰਚ ਗਏ ਜਨਾਬ। ਉਹ ਹਨੇਰੇ ਚ ਕੋਈ ਨਹੀਂ ਦਿਖ ਰਹੇ ਹੋਣੇ, ਉਹ ਪਿੱਛੇ ਆ ਜਨਾਬ। ਅਮਜਦ ਉਰਫ ਜੱਗਾ, ਜੱਗਾ ਜੰਮਿਆ ਬੋੜ ਦਿਛਾਵੇਂ ਹੈ। ਹੁਣ ਸ਼ਾਇਦ ਥੋੜੇ ਜਿਹੇ ਅੱਗੇ ਨੂੰ ਹੋ ਕੇ ਦਿਖਾਇਓ ਜੀ ਮੂੰਹ। ਆ ਜੀ ਅੱਲਾ ਜੀ ਆ ਸਾਡਾ ਪੁੱਤਰ ਹੈ ਜੀ ਅਬਦੁਰਮਾਨ। ਇਹ ਜਨਾਬ ਅਰਸ਼ਦ ਵਾਰਸੀ ਸਾਹਿਬ ਦਾ ਬੇਟਾ ਜੀ। ਤੇ ਆ ਛੋਟੇ ਤੇਰਾ ਕੀ ਨਾਮ ਆ? ਹਾਰਿਸ। ਹਾਰਿਸ ਰਾਣਾ ਹਾਰਿਸ। ਇਹ ਰਾਣਾ ਹਾਰਿਸ ਸਾਹਿਬ ਆ ਜੀ। ਤੇ ਮਹਿਫਿਲ ਪੂਰੀ ਜਾਗੀ ਹੋਈ ਹੈ ਜੀ ਇੱਥੇ। ਜੱਗਾ ਅੱਗ ਦੀ ਸਪੀਡ ਵਧਾਈ ਜਾ ਰਿਹਾ। ਰਾਣਾ ਸਾਹਿਬ ਤੋਂ ਪੁੱਛ ਕੇ ਅੱਗ ਬਾਲੀ ਬਈ ਐਨੀਆਂ ਨਾ ਲੱਕੜਾਂ। ਉਹ ਗੱਲ ਨਾ ਹੋਵੇ ਬਾਅਦ ਚ ਸੇਬੇ ਵਾਲੀ ਗੱਲ। ਨਾਈ ਵਾਲੀ ਨਾ ਕਰ ਦੇਣਾ ਖੀਰ ਤੋਂ ਵੀ ਪਟਕ ਕਿਹਾ ਸੀ ਨਾ ਛੁਰਲੀਆਂ ਨਾ ਚਲਾਇਓ। ਮੈਂ ਤੁਹਾਨੂੰ ਆਖਿਆ ਨਾ ਮੈਂ ਛੁਰਲੀ ਛੱਡੀ ਅੱਛਾ ਜਿਹੜਾ ਨਾ ਸਟੋਰ ਖਰਾਬ ਹੋ ਜਾਣਾ ਨਾ। ਟਾਈਮ ਨੋਟ ਰਾਣਾ ਕਰ ਸਾਹਿਬ ਦਾ ਹੁੰਦਾ ਤਾਂ ਇਹੀ ਆ। ਕਰੋ ਜੀ ਟਾਈਮ 9:03 ਹੋ ਗਏ ਜੀ। ਹੈ 9:03 9:03 9:03 ਹੋ ਗਏ। ਕਿੰਨੇ ਮਿੰਟ ਜੀ ਇਹਨੂੰ? ਇਹ 30 ਮਿੰਟ ਤਾਂ ਜਿਹੜਾ ਨਾ ਹੋਣਾ ਚਾਹੀਦਾ। ਅੱਛਾ 33 ਮਿੰਟ ਤੱਕ ਜਿਹੜਾ ਨਾ ਜੀ ਤੁਸੀਂ ਆਪਣੀ ਫਿਲਮਾਂ ਯਾਦ ਕਰ। ਸੁੱਲਾ ਨਾਈ ਤੁਸੀਂ ਸਾਨੂੰ ਯਾਦ ਆ? ਸੁੱਲਾ ਨਾਈ ਆਪਣੇ ਪਿੰਡ ਦਾ ਹੁੰਦਾ ਸੁਲਤਾਨ ਔਰ ਸੁੱਲਾ। ਹਾਂਜੀ ਹਾਂਜੀ। ਅੱਛਾ ਉਹ ਜਿਹੜੀ ਰੈਸਪੀ ਸੀ ਉਹਨਾਂ ਨੂੰ ਉਹਨੂੰ ਯਾਦ ਸੀ ਵੀ ਦੇਗ ਵਾਲੀ, ਵੀ ਦੇਗ ਜਿੰਨਾ ਜੀ 5 ਕਿਲੋ ਕੀ ਪੈਂਦਾ। ਉਹ ਹੁਣ ਨਾ ਸਾਡੇ ਦੋਸਤ ਉਹਨਾਂ ਨੇ ਫੌਤਗੀ ਦੀ ਰੋਟੀ ਦੇਣੀ ਸੀ। ਆਹੋ ਉਹਨਾਂ ਨੇ ਨਾ ਜੀ 5 ਕਿਲੋ ਗੋਸ਼ਤ ਉਹਨਾਂ ਦਾ ਪਕਾਣਾ, 10 ਕਿਲੋ 12 ਦੀ ਦੇਗ ਪੱਕਦੀ ਸੀ। ਉਹਨੇ ਆਖਿਆ ਜੀ ਠੀਕ ਆ ਹੁਣੇ ਬਣਾ ਲੈਣੇ ਆ। ਉਹਨੇ ਦੇਗ ਰੱਖੀ ਤੇ ਬਾਲਟੀ ਉਹਨਾਂ ਨੇ ਘਿਓ ਲਾ ਕੇ ਦਿੱਤੀ। ਉਹਨੇ 5 ਕਿਲੋ ਪਾਤਾ। ਉਹ ਕਹਿਣ ਲੱਗਾ ਯਾਰ ਆਪਾਂ ਆਂਦਾ ਦੇਗ ਚ 5 ਕਿਲੋ ਪਾਉਣੀ ਹੈ।
ਚੁੱਪ ਰੱਖੋ ਹੈ। ਉਹ ਹੁਣ ਜਦੋਂ ਗੋਸ਼ਤ ਪੱਕਿਆ ਕੀ ਹੋਏ ਕੀ ਸਾਰਾ ਬਾਬੇ ਨੇ ਲਾਰਾ ਲਿੱਤਰ। ਮੈਂ ਕਿਹਾ ਸਾਲਾ ਇਹ ਸਾਰਾ ਕੀ ਹੈ ਕਰਾਏਗਾ। ਆਹੋ ਨਹੀਂ ਰਾਣਾ ਸਾਹਿਬ ਪਟਾਕੇ ਵਾਲੀ ਜਿਹੜੀ ਗੱਲ ਉਹ ਹਾਂ ਉਹ ਵੀ ਗੱਲ ਸੱਚੀ ਆ। ਕਿਹੜੀ ਜੀ? ਉਹਦਾ ਅੱਗੇ ਨਾ ਆਪਣਾ ਲੋਹੇ ਦੇ ਟੀਨ ਹੁੰਦੇ ਸੀ ਜੀ ਆ ਗਈ ਜੀ ਜੀ, ਉਹ ਗਰਮ ਕੀ ਜੰਮੇ ਹੋਣੇ ਤੇ ਉਹਨਾਂ ਨੂੰ ਅੱਗ ਤੇ ਰੱਖਣਾ। ਨਮਕ ਪਿਆ ਬਾਅਦ ਚ ਆ ਗਈਆਂ ਪਲਾਸਟਿਕ ਦੀ ਬਾਲਟੀਆਂ। ਸੁੱਲੇ ਨੇ ਪਲਾਸਟਿਕ ਦੀ ਬਾਲਟੀ ਕੀ ਰੱਖ ਉਹਦੇ ਚ ਅੱਗ ਤੇ ਰੱਖਤੀ ਉਹ ਸਾਰਾ ਕੀ ਵਿੱਚ। ਰਾਣਾ ਸਾਹਿਬ ਪਾਣੀ ਕਿਲੋ ਕਹਿ ਕੇ ਤੁਸੀਂ 5 ਕਿਲੋ ਪਾਤਾ। ਅੱਛਾ ਰਾਣਾ ਸਾਹਿਬ ਦੀ ਵੀ ਗੱਲ ਪਟਾਕੇ ਵਾਲੀ ਹੁੰਦੀ ਹੈ। ਮੈਂ ਤੁਹਾਨੂੰ ਦੱਸਾਂ, ਮੈਂ ਤਾਂ ਭਾਈ ਹਬੀਬ ਤੋਂ ਚਾਲੂ ਹੋਇਆ ਬੈਠਾ। ਬਾਕੀ ਉਹ ਜਿਹਨਾਂ ਦੀ ਵੀ ਪਟਾਕੇ ਵਾਲੀ ਗੱਲ ਹੁੰਦੀ ਹੈ, ਇਹਨਾਂ ਨੇ ਵੀ ਕਹਿਣਾ ਵੀ ਲੱਕੜ ਪੁੱਠੀ ਲਾਤੀ ਸਿੱਧੀ ਲਾਤੀ ਕੰਮ ਦੱਸਿਆ ਖਰਾਬ। ਕੀ ਹੁੰਦਾ ਆ ਜਿਹੜਾ ਪਾਣੀ ਪਾਤਾ ਨਾ ਇਹਦੇ ਚ ਪਾਣੀ ਚਣੇ ਗਾਲਣੇ ਆ। ਇਹ ਪਾਣੀ ਨੂੰ ਵੈਸੇ ਵੀ ਕੱਢ ਲਈਦਾ। ਰਾਣਾ ਸਾਹਿਬ ਉਹ ਤਾਂ ਫਿਰ ਸਾਰਾ ਜਿਹੜਾ ਚਣੇ ਨਾ ਦਾ ਨਾ ਰਸ ਨਾ ਨਾ ਉਹਨੂੰ ਦੁਬਾਰਾ ਬਾਅਦ ਚ ਪਾਣਾ ਭੁੰਨ ਕੇ ਨਾ ਜਿਹੜਾ ਇਹਦੇ ਬਲਕਿ ਅਕਸਰ ਇਹ ਮਾਈਆਂ ਇਹ ਕਰਦੀਆਂ ਸੀ ਵੀ ਇਹਦੇ ਚ ਚਣੇ ਜਿਹੜੇ ਆ ਨਾ ਬਲਕਿ ਜਿਹੜੇ ਇਹਦਾ ਮਸਾਲੇ ਨਾ ਯਾਨੀ ਕਿ ਚਣੇ ਕੱਲੇ ਉਬਾਲਦੇ ਸੀ ਜਦੋਂ ਉਹ ਪਾਣੀ ਅਲੱਗ ਤੋਂ ਕੱਢ ਕੇ ਨੇ ਪਿਆਲੇ ਚ ਰੱਖ ਲੈਂਦੇ ਸੀ। ਫਿਰ ਜਦੋਂ ਦੁਬਾਰਾ ਮਸਾਲੇ ਇਹ ਤਾਂ ਅਸਲ ਚ ਮੈਂ ਹੁਣ ਉਹ ਇਸ ਤਰੀਕੇ ਨਾਲ ਕੀਤਾ ਕਿ ਜਿਹੜਾ ਆਮ ਜਿਹੜਾ ਤੂੰ ਕਿਹਾ, ਵਰਨਾ ਇਹ ਕਰਦੇ ਮੈਂ ਕੁਛ ਨਹੀਂ ਕਿਹਾ। ਮੈਂ ਵੀ ਆ ਦੇਖ ਲਓ ਜੀ ਨਵੀਂ ਗੱਲ ਛੋੜਵੇ ਰਾਣਾ ਸਾਹਿਬ ਕੋਈ ਨਹੀਂ ਸ਼ੋਰਵਾ ਬਣਾਉਣ ਵਾਲੀ ਜਿਹੜੀ ਤੇਰੀ ਰੈਸਪੀ ਹੈ ਨਾ, ਇਹ ਮੇਰੀ ਰੈਸਪੀ ਨਹੀਂ ਹੈ। ਇਹ ਛੋਰਾ ਬਣਾਉਣੇ ਵਾਲੀ ਜਿਹੜੀ ਤੁਸੀਂ ਮੇਰੇ ਤੇ ਨਾ ਆਲੂ ਗੋਸ਼ਤ ਵਾਲੀ ਦੀ ਗੱਲ ਕਰ ਰਹੇ ਆਲੂ ਗੋਸ਼ਤ ਤੋਂ ਲੈਦਾ ਹੈ। ਮੈਂ ਉਹ ਇੰਜ ਪਾਣੇ ਨਹੀਂ ਜਿਵੇਂ ਆ। ਤੇ ਇਹਦੇ ਚ ਵੀ ਇੱਕ ਇਹ ਆ ਰੈਸਪੀ, ਇੱਕ ਚ ਇਹ ਕਰਦੇ ਆ ਕਿ ਕੱਲੇ ਚਣੇ ਜਿਹੜੇ ਆ ਨਾ ਉਹ ਉਬਾਲ ਲੈਂਦੇ ਆ। ਉਹਨਾਂ ਹੁਣ ਲੈ ਕੇ ਆਏ ਆ। ਦੇਖੋ ਆ ਲੂਣ ਹੁਣ ਪਾਣ ਲੱਗੇ। ਲੋੜ ਐਂਡ ਯਾਦ ਆਇਆ ਨੂਣ ਜਿਹੜਾ ਨਾ ਕਈ ਵਾਰੀ ਇਸ ਤਰ੍ਹਾਂ ਵਿਆਹ ਤੇ ਨਾਨ ਭੁੱਲ ਜਾਂਦੇ ਹੁੰਦੇ ਜੇ ਕਿਤੇ 2 ਵਿਆਹਾਂ ਤੇ ਮੈਂ ਐਡਮਿਨਿਸਟ੍ਰੇਟਰ ਸੀ, ਬਿਲਕੁਲ ਆਖਰੀ ਟਾਈਮ ਯਾਦ ਆਇਆ ਨਾਨ ਵੀ ਲਿਆਣੇ ਨਾਨ ਲੈ ਕੇ ਜਿਹੜਾ ਵਾ ਇੱਕ ਵਿਆਹ ਤੇ ਮੈਨੂੰ ਹੀ ਯਾਦ ਦੱਸਦਾ ਇੱਕ ਲੌਰ ਅੱਛਾ ਨਾਂ ਨਹੀਂ ਲੈਂਦੇ। ਨਾਨ ਰੋਟੀ ਤਿਆਰ ਲੱਗ ਗਈ ਤੇ ਨਾਨ ਯਾਦ ਨਹੀਂ ਚੁੱਕਣੇ। ਰੋਟੀ ਖੋਲ ਲਿੱਤੀ ਨਹੀਂ ਖੋਲਣੀ ਨਹੀਂ ਸੀ, ਖੋਲਣੀ ਸੀ। ਖੋਲਣਾ ਸੀ ਰੋਟੀ ਨਾ ਲਵਾਣੀ ਸੀ। ਤੇ ਇੱਕ ਲਾਹੌਰ ਇੱਕ ਸ਼ਾਦੀ ਤੇ ਉੱਥੇ ਵੀ ਬਿਲਕੁਲ ਹਰ ਸ਼ੈ ਨਾ ਵੀ ਗਜਰੇਲਾ ਵੀ ਬਣ ਗਿਆ ਤੇ ਜਨਾਬ ਨਾ ਕਸਟਰਡ ਵੀ 2 ਸਵੀਟ ਡਿਸ਼ਾਂ, ਗੋਸ਼ਤ ਵੀ ਤੇ ਕਵਾ ਹਰ ਸ਼ੈ। ਤੇ ਜਦੋਂ ਆਖਰ ਦੇ ਕਹਿੰਦੇ ਰੋਟੀਆਂ ਉਹ ਆਪਣੇ ਹੋਈ ਹੈ ਜੀ ਪਿਛਲੇ ਥੋੜਾ ਸਾ ਪਹਿਲੇ ਮਾਰ ਆਫਤਾਬ ਕ੍ਰਿਕਟ ਵਾਲੇ ਸਭ ਜਾਣਦੇ, ਉਹਦੇ ਸਾਹਿਬਜ਼ਾਦੇ ਦੀ ਸ਼ਾਦੀ ਸੀ ਤੇ ਬੜੇ ਸ਼ੌਕ ਨਾਲ ਨਾ ਗ੍ਰੀਨ ਟੀ ਕਹਿੰਦੇ ਇੱਧਰ ਦਿੰਦੇ ਕੋਈ ਨਹੀਂ ਤੇ ਅਸੀਂ ਗ੍ਰੀਨ ਟੀ ਦੇਣੀ ਆ ਸਬਜ਼ ਚਾਏ। ਤਾਜ਼ਾ ਆਪਣਾ ਦੁੱਧ ਇਕੱਠਾ ਕਰਿਆ 2 ਮਣ, ਬਿਹਤਰੀਨ ਬਣਾ ਲਈ। ਰੋਟੀ ਖੁੱਲ ਗਈ, ਜਦੋਂ ਅੱਧੀ ਕੁ ਹੋ ਗਈ ਉਦੋਂ ਯਾਦ ਆਇਆ ਵੀ ਦੇਣ ਵਾਸਤੇ ਨਾ ਕੱਪ ਨਾ ਗਲਾਸ ਉਹ ਲੈਂਦੇ ਨਾ ਡਿਸਪੋਜ਼ੇਬਲ। ਠੀਕ ਆ, ਫਿਰ ਲੋਕਾਂ ਜਿਨ੍ਹਾਂ ਨੂੰ ਜ਼ਿਆਦਾ ਚਾਹ ਚੜੀ ਉਹਨਾਂ ਨੇ ਪਾਣੀ ਵਾਲੇ ਗਲਾਸ ਹੀ ਪੀਤੀ, ਸ਼ੀਸ਼ੇ ਵਾਲਿਆਂ ਚੱਲੀ ਉਹ। ਅਕਸਰ ਇਦਾਂ ਹੋ ਜਾਂਦਾ। ਅੱਛਾ ਸੁੱਲੇ ਦੀ ਗੱਲ ਤੁਹਾਨੂੰ ਹੋਰ ਸੁਣਾਵਾਂ। ਹਲ ਸੁਣਾਓ ਜੀ। ਸੁਣਾਓ ਜੀ। ਸੁੱਲੇ ਦੇ ਨਾ ਜੀ ਆਪਣੇ ਸਾਡੇ ਦੋ ਦੀ ਸ਼ਾਦੀ ਸੀਗੀ ਤੇ ਬਣਾਣੀ ਸੀ ਆਪਣਾ ਕਸ਼ਮੀਰੀ ਚਾਏ। ਉਹਨੇ ਕਿਹਾ ਮੈਂ ਬਣਾ ਲੈਣਾ। ਅੱਛਾ ਜੀ ਅਸੀਂ ਉਹ ਦੁੱਧ ਰੱਖਤਾ, ਦੁੱਧ ਹੀ ਬਣਦੀ ਆ ਉਹ। ਤੇ ਜਿਹੜੀ ਉਹ ਆ ਬਾਦ ਖਤਾਈ ਵਾਰ ਕੀ ਕਹਿੰਦੇ ਆ ਉਹ ਮਧਾਣੀ ਫੁੱਲ ਵਾਲੀ ਹੁੰਦੀ ਆ, ਉਹ ਪਾਤੀ। ਤੇ ਹੁਣ ਅੱਗੇ ਸੁੱਲੇ ਨੇ ਪਤਾ ਕੌਣ ਸੀ ਕਰਨਾ ਕੀ ਆ। ਜਿਉਂ ਉਹਨੂੰ ਅਸੀਂ ਫੈਂਟਣ ਲੱਗੇ ਕੋ ਰੰਗ ਹੀ ਨਾ ਆਵੇ, ਰੰਗ ਹੀ ਨਾ ਆਵੇ। ਉਹਦਾ ਰੋਟੀ ਖੋਲਣ ਦਾ ਟਾਈਮ ਹੋ ਗਿਆ। ਬਾਅਦ ਕਿਸੇ ਨੇ ਪੁੱਛਿਆ ਵੀ ਯਾਰ ਉਹਨੇ ਕਿਹਾ ਯਾਰ ਤੁਸੀਂ ਰੰਗ ਤਾਂ ਪਾਓ ਕਰੇ ਪਹਿਲੇ ਸਰਦੇ ਤਾਂ ਹੀ ਰੰਗ ਆਊਗਾ। ਅੱਛਾ ਹੁਣ ਪਿਛਲੀ ਵਾਰੀ ਨਾ ਨਮਕ ਦਾ ਅਸਲ ਚ ਮੇਰੇ ਨਾਲ ਅਕਸਰ ਇਹ ਹੁੰਦਾ ਕਿ ਬਾਕੀ ਯਾਨੀ ਕਿ ਚੀਜ਼ਾਂ ਨਾ ਸਾਰੀਆਂ ਕਿਉਂਕਿ ਨਮਕ ਜਿਹੜਾ ਨਾ ਜੇ ਤਾਂ ਪਹਿਲੇ ਨਮਕ ਪਾ ਲੈਂਦੇ ਆ, ਕਿਉਂਕਿ ਨਮਕ ਆਮ ਤੌਰ ਤੇ ਨਾ ਮਸਾਲਿਆਂ ਤੋਂ ਅਲੱਗ ਸਾਈਡ ਤੇ ਪਿਆ ਨਮਕ ਯੂਜ਼ ਹੋ ਰਿਹਾ ਹੁੰਦਾ ਨਾ। ਪੱਤੀ ਚਾਹ ਦੀ ਹੋ ਗਈ, ਨਮਕ ਤੇ ਚੀਨੀ, ਇਹ ਤਿੰਨ ਯਾਨੀ ਕਿ ਅਲੱਗ ਜਗ੍ਹਾ ਤੇ ਪੈ ਜਾਂਦੇ ਆ। ਬਾਕੀ ਸਾਰੀਆਂ ਚੀਜ਼ਾਂ ਇੱਕ ਜਗ੍ਹਾ ਤੇ ਹੁੰਦੀਆਂ। ਉਹ ਅਕਸਰ ਨਾ ਉਸ ਦਿਨ ਪਿਛਲੀ ਦਫਾ ਟਿੰਡਿਆਂ ਤੇ ਜਿਹੜਾ ਹੋਇਆ ਸੀ ਵੀ ਨਮਕ ਜਿਹੜਾ ਵਾ ਨਾ। ਚਲੋ ਜੀ ਦੇਖਦੇ ਹਾਂ ਹੁਣ ਕੀ ਬਣਦਾ। ਹੁਣ ਇਹ ਅੱਗ ਤਾਂ ਨਹੀਂ ਤੇਜ਼ ਜੀ, ਅੱਗ ਤੇਜ਼ ਤਾਂ ਨਹੀਂ ਹੈ। ਨਹੀਂ ਕੋਈ ਨਹੀਂ। ਅੱਛਾ ਹੁਣ ਆਪਾਂ ਜੀ ਇੰਤਜ਼ਾਰ ਕਰ ਲਈਏ ਫਿਰ ਉਸ ਤੋਂ ਹਾਂ ਬਾਅਦ। ਹਾਂ ਬੰਦ ਕਰ ਲਓ ਝਟਕ। ਫਿਰ ਉਹਨਾਂ ਨਾਲੇ ਮੈਂ ਜਰਾ ਨਾ ਹੱਥ ਹੁੱਥ ਹੋਇਆ ਵਾਂ ਜਿਹੜਾ ਨਾ ਹਰੀ ਮਿਰਚਾਂ ਵਾਲੇ। ਨਹੀਂ ਉਹ ਤਾਂ ਕੋਈ ਨਹੀਂ, ਜੇ ਤੁਸੀਂ ਫਰੇਮ ਤੋਂ ਬਾਹਰ ਵੀ ਚੱਲ ਕੇ ਕਿਹੜਾ ਵੀਡੀਓ ਨਹੀਂ ਚੱਲਣੀ। ਹਾਂ ਨਹੀਂ ਤਰੀ ਬਣ ਜਾਏਗੀ। ਘਿਓ ਪਾ ਦਿਓ, ਨਹੀਂ ਪਾਓ ਤੁਸੀਂ ਪਾਣੀ। ਘਿਓ ਪਾਓ, ਪਾਣੀ ਰਹਿਣ ਤੋਂ ਥੋੜਾ ਘਿਓ ਪਾਓ ਤੁਸੀਂ। ਉਹ ਵਿੱਚ ਉਹ ਜਿਹੜਾ ਗਾੜਾ ਜਾਂ ਛੋਰਾ ਬਣਦਾ ਪਾਣੀ ਬਣਾਉਂਦਾ ਹੁੰਦਾ, ਘਿਓ ਬਣਾਉਂਦਾ ਹੁੰਦਾ।
ਦੇਸੀ ਘਿਓ ਪਾਤਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਸਿੱਟ ਲਓ ਦੇਸੀ ਘਿਓ ਹੀ ਆ ਕੋਈ ਗੱਲ ਨਹੀਂ ਪਾਓ ਸਿੱਟ ਲਓ ਸਾਰਾ ਕੋਈ ਇੱਕ ਇੱਕ ਚਮਚੀ ਤਾਂ ਘਿਓ ਦੀ ਅੰਦਰ ਜਾਵੇ ਆ ਸਿੱਟ ਲਓ ਜਿਹੜਾ ਹੈ ਉਹ ਸਿੱਟ ਲਓ ਇਹਨੇ ਤਾਂ ਸਾਰਾ ਪੀ ਲਿਆ। ਉਹ ਨਹੀਂ ਪੀਂਦੇ ਅਸੀਂ ਪੀਣਾ ਹੈ ਬਸ ਸਹੀ ਹੋ ਬਾਈ ਨੇ ਬਚਤ ਕਰ ਹੀ ਲਈ ਬਾਕੀ ਮੇਰਾ ਤਾਂ ਅਸੀਂ ਸਾਰੇ ਜਾਣਦੇ ਯਾਰ ਸਾਰਾ ਨਹੀਂ ਜਾਣਾ ਹਲੇ ਅਸੀਂ 5-4 ਦਿਨ ਨਹੀਂ ਯਾਰ ਕੱਲ ਨੂੰ ਕੁਝ ਹੋਰ ਬਣਾਉਣਾ ਇੱਕ ਬਟੇਰਾ ਪਾ ਕੇ ਨਾ ਆਪਣਾ ਚਿੜਾ ਹਾਂਜੀ। ਉਹਦਾ ਸੂਪ ਬਣਾਉਣਾ ਕਿਆ ਬਾਸਲੀ ਦਾ ਜਨਮ ਸੇਵ ਕਰ ਚਿੜਾ ਫੜ ਲਗੇ ਸਿੱਟੇ ਵਿੱਚ 5 ਕਿਲੋ ਪਾਣੀ ਪਾ ਲਿਆ ਹੁਣ ਰਾਣਾ ਸਾਹਿਬ ਕੀ ਹੋਣਾ ਜੀ ਹੁਣ ਜੀ ਇਹਨੂੰ ਕੋਈ 5-4 ਮਿੰਟ ਦਾ ਇਹਨੂੰ ਭੁੰਨਣਾ ਹੁਣ ਇਸ ਨੂੰ ਭੁੰਨਣ ਤੋਂ ਬਾਅਦ ਜਿਹੜਾ ਕੱਢਿਆ ਹੋਇਆ ਨਾ ਪਾਣੀ ਇਹ ਪਾ ਦੇਣਾ ਵਾ ਉਹਨੂੰ ਕੋਈ 10 ਮਿੰਟ ਬਾਅਦ ਫਿਰ ਜਿਹੜਾ ਤੇ ਬਸ ਤਿਆਰ ਆ ਬਸ ਰੋਟੀ ਲੈਣ ਭੇਜਤਾ ਜੀ ਬੰਦਿਆਂ ਹਾਂ, ਨੂੰ ਰੋਟੀ ਲੈਣ ਚੱਲਣਾ। ਲੋ ਜੀ ਬੰਦੇ ਵੀ ਰੋਟੀ ਲੈਣ ਚਲੇ ਗਏ ਜੀ ਕੋਈ 10-15 ਮਿੰਟ ਦਾ ਰਹਿ ਗਿਆ ਜੀ ਬਸ ਇਨਸ਼ਾਅੱਲਾ ਕੀ ਜਿਗਰ ਸਾਰੇ ਪਾਣ ਲੱਗਾ ਸੀ ਯਾਰ ਨਹੀਂ ਕੀ ਇਹਨਾਂ ਨੂੰ ਵੀਰ ਕਰੋ ਇੰਨਾ ਬਣਦਾ ਸੀ ਸਾਰਾ ਪਾਣਾ ਬਣਦਾ ਸੀ। ਮੈਂ ਤਾਂ ਹੁੰਦਾ ਮੈਂ ਪਾਈਆ ਚਣੇ ਦੇ ਪਾਈਆ ਡੇਢ ਬਾਕੀ ਪਾ ਸਾਰਿਆਂ ਦੇ ਘਿਓ ਰਚੂਗਾ ਤੇ ਫੇਰ ਹੀ ਪੱਲਾ ਬੰਦੇ ਖਾਣ ਵਾਲੇ ਬਣਨੇ ਨਹੀਂ ਬੜਾ ਇਹ ਨਾ ਚਮਕਾ ਹੈ ਉੱਤੋਂ ਵੀ ਪੈ ਜਾਂਦਾ ਦੇਸੀ ਘਿਓ ਤਾਂ ਹਾਂ ਵੀ ਠੀਕ ਆ ਹੈਂ? ਬਾਅਦ ਵਿੱਚ ਵੀ ਸਾਰੇ ਸਾਲਣਾ ਚ ਪੈਂਦਾ ਵਾ ਵੀ ਇੱਦੇ ਫਾਰਮੂਲੇ ਤਾਂ ਸਾਰੇ ਜਿਹੜੇ ਆਪਾਂ ਸਾਲਾਂ ਦੇ ਰਾਤ ਨੂੰ ਵਿੱਚ ਵੀ ਖਾ ਲਈਦਾ ਜਿੱਦੋਂ ਘਰ ਹੋਵੇ ਹੈ ਘਰ ਹੋਵੇ ਨਾ ਦੇਸੀ ਘਿਓ ਹਾਂ। ਸਵੇਰੇ ਦੁਪਹਿਰੇ ਰਾਤੀ ਜਿਹੜੀ ਤਿੰਨ ਟਾਈਮ ਗੋਭੀ ਹੋਵੇ ਭਾਵੇਂ ਮਟਰ ਹੋਣ ਭਾਵੇਂ ਛੋਰਾ ਹੋਵੇ ਕੋਈ ਵੀ ਹੋਵੇ ਕਹਿਣਾ ਬਾਅਦ ਉਹ ਵੀ ਦੇਸੀ ਘਿਓ ਆਪਾਂ ਦੇ ਵਿੱਚ ਪਾ ਲਈਦਾ ਬਸ ਚਲੋ ਸਹੀ ਹੈ ਨਹੀਂ ਅਸਲ ਕਹਿੰਦੇ ਦੇਸੀ ਘਿਓ ਖਾਣ ਦਾ ਤਰੀਕਾ ਹੀ ਇਹ ਆ ਸਾਲਣ ਕਿ ਪੱਕੇ ਹੋਏ ਸਾਲਣ ਦੇ ਉੱਤੇ ਪਾਓ ਜਾਂ ਰੋਟੀ ਦੇ ਉੱਤੇ ਲਾਓ ਘਿਓ ਪਕਾਣਾ ਨਹੀਂ ਚਾਹੀਦਾ ਹਾਂਜੀ ਕੁਕਿੰਗ ਦੇ ਹਵਾਲੇ ਨਾਲ ਤਾਂ ਕਈ ਲੋਕ ਜਿਹੜੇ ਹੈ ਇਹਦੇ ਨਾਲ ਡਿਸਐਗਰੀ ਕਰਦੇ ਆ ਵੀ ਕੁਕਿੰਗ ਦੇ ਵਿੱਚ ਨਹੀਂ ਹੋਣਾ ਚਾਹੀਦਾ ਬੰਦੇ ਤੇ ਲੈ ਰੋਟੀਆਂ ਬਾਈ ਲਓ ਜੀ ਰੋਟੀ ਸਾਡੀ ਪਹੁੰਚ ਗਈ ਆ ਤੇ 15 ਮਿੰਟ ਸਾਲਣ ਦੀ ਜੀ ਦੇਰੀ ਆ 15 ਮਿੰਟ ਕਰਦੇ ਕਰਦੇ ਨਾ ਟਾਈਮ ਕੀ ਹੋ ਗਿਆ ਜੀ ਥੋੜਾ ਥੋੜਾ ਹੈ ਜੀ ਟਾਈਮ ਹੋ ਗਿਆ ਜੀ 1 ਘੰਟਾ ਤੇ 4 ਮਿੰਟ ਹੋ ਗਏ ਜੀ ਹਾਂ 1 ਘੰਟੇ ਬਾਰੇ 10-15 ਮਿੰਟ ਹੀ ਉੱਤੇ ਹੋਏ ਆ ਉਹਦੇ ਚ ਅੱਧਾ ਘੰਟੇ ਚ 10 ਵਜੇ ਕੇ 7 ਮਿੰਟ ਹੋ ਗਏ। ਕੋਈ ਕੋਕ ਸੀ ਨਾ ਉਹਨੇ ਦਾਲ ਪਕਾਈ ਹੈ ਤੇ ਉਹ ਰੱਖੀ ਨਵਾਬ ਵਾਵਾ ਕਿਤੇ ਟਾਈਮ ਲਾਇਆ ਉਹਨੇ ਖਰਚਾ ਵੀ ਵਾਵਾ ਕਰਾਇਆ ਉਹਨੇ ਦੇਖ ਕੇ ਉਹਨੇ ਕਿਹਾ ਵੀ ਇਹ ਕੀ ਚੱਕ ਲਾ ਇਹਨੂੰ ਦਾਲ ਨੂੰ ਆਪਣੀ ਨੂੰ ਉਹ ਕਹਿੰਦੇ ਬੰਦਾ ਜਾਂਦਾ ਹੈ ਨਾ ਕੁੱਕ ਕਿਸੇ ਸੁੱਕਿਆ ਹੋਇਆ ਪੌਦਾ ਸੀ ਉਹਦੇ ਤੇ ਸਿੱਟ ਗਿਆ ਹਾਂਜੀ ਹੈ ਉਹ ਚੰਦ ਦਿਨਾਂ ਤੋਂ ਬਾਅਦ ਉਹਨਾਂ ਪੌਦਾ ਹਰਾ ਹੋ ਗਿਆ ਹਾਂਜੀ ਹੈ ਉਹ ਕਹਿੰਦੇ ਲੱਭੋ ਫਿਰ ਆਪ ਸਾਹਿਬ ਵੀ ਉਹਨੂੰ ਕੁੱਕ ਨੂੰ ਉਹ ਕਹਿੰਦੇ ਜੀ ਇਹ ਮੂੰਹ ਔਰ ਮਸੂਰ ਕੀ ਦਾਲ ਹੈ ਇਹ ਮੂੰਹ ਔਰ ਮਸੂਰ ਤੇ ਇਹ ਖਾਣਾ ਜਿਹੜਾ ਹੁੰਦਾ ਨਾ ਇਹ ਕੁਆਲਿਟੀ ਨਹੀਂ ਹੁੰਦਾ ਕਈ ਵਾਕਿਆਤ ਐਸੇ ਆ ਕਿ ਲਖਨਊ 'ਚ ਨਾ ਚੰਗੇ ਭਲਵਾਨ ਬੰਦੇ ਨੂੰ ਹਕੀਮ ਸਾਹਿਬ ਨੇ ਕਿਸੇ ਨੇ ਐਡੀ ਕੁ ਕੌਲੀ 'ਚੋਂ ਕੁਸ਼ਤਾ ਜਿਹਾ ਜਿਹੜਾ ਵਾ ਨਾ ਦਿੱਤਾ ਤੇ ਭਲਵਾਨ ਨੇ ਕਿਹਾ ਵੀ ਮੇਰੇ ਨਾਲ ਮਜ਼ਾਕ ਆ ਹੈ ਤੇ ਬਾਅਦ 'ਚੋਂ ਕੌਲੀ ਨਹੀਂ ਮੁੱਕੀ ਹੈ ਅਗਰ ਇਹ ਬੱਕਰਾ ਪੂਰਾ ਜਿਹੜਾ ਵਾ ਉਹਦੇ 'ਚ ਕਰ ਦਿੰਦੇ ਆ ਨਹੀਂ ਇਹ ਵੀ ਨਹੀਂ ਮੁੱਕਦੇ ਅੱਲਾ ਦੇ ਹਾਂ ਉਹ ਵੀ ਬਾਸ਼ਾ ਇੱਥੇ ਲੈ ਇੱਕ ਤਸਵੀਰ ਜਿਹੜੀ ਤਸਵੀਰ ਬਣਾਇਆ ਤਾਂ ਪਤਾ ਲੱਗਿਆ ਇੱਥੇ ਅੰਗ ਛੱਡ ਗਿਆ ਘਿਓ ਲਓ ਜੀ ਤੁਹਾਨੂੰ ਉੱਤੋਂ ਜਾ ਕੇ ਦੀਦਾਰ ਕਰਾਉਂਦੇ ਆ ਜੀ ਹੁਣ ਥੋੜਾ ਲੈਟ ਪਿੱਛੇ ਨੂੰ ਕਰ ਦੇ ਵਾ ਲੈਟ ਦੀ ਆਪਣੀ ਹੈ ਜੀ ਲਓ ਜੀ ਇਹ ਭਾਈ ਲਾਲ ਮਿਰਚ ਐਸੇ ਕਰਕੇ ਪਾਈਆਂ ਤਾਂ ਕਿ ਰੰਗ ਜਿਹੜਾ ਨਾ ਵਰਨਾ ਕਹਿਣਾ ਸੀ ਕਾਲਾ ਹੀ ਰੰਗ ਕਰ ਦਿੱਤਾ ਨਹੀਂ ਸਾਲਣ ਤਾਂ ਬਣਾਉਣਾ ਰਾਣਾ ਸਾਹਿਬ ਦੇਸੀ ਘੇ ਨੇ ਹਾਂਜੀ ਲਓ ਬੜੀ ਬਹੂ ਦਾ ਨਾਮ ਰਾਣਾ ਸਾਹਿਬ 2 ਘੰਟੇ ਖੱਪ ਰਹੇ ਆ ਰਾਣੇ ਨੂੰ ਨਹੀਂ ਤੂੰ ਕ੍ਰੈਡਿਟ ਦੇਣਾ ਹੈ ਉਹ ਦੇਸੀ ਘਿਓ ਨੂੰ ਦੇ ਦੇ ਨਹੀਂ ਨਹੀਂ ਇਹ ਖਰਾਬ ਹੋ ਜੇ ਫਿਰ ਰਾਣੇ ਕੋਲੋਂ ਆ हाँ सालना बड़ी बहू का नाम ठीक है जी फिर एक बारी है मिलते हैं ब्रेक के बाद फिर हैं चल जान साढ़े यार ਹਾਂਜੀ ਲਓ ਜੀ ਹੁਣ ਚੱਲ हाँ जी राणा साहब ਹਾਂਜੀ ਦਿਖਾਓ ਹਾਂ ਜਰਾ ਵਿੱਚ ਹੁਣ ਜੇ ਲਓ ਜੀ ਸਰੀ ਵਾਹ ਜੀ ਵਾਹ इन्हू ढक दो जी राणा ਹਾਂ ਬਸ ਇਹਦੇ ਚ ਪਾ ਦਈਏ ਜ਼ੀਰਾ ਪਾ ਦਈਏ ਹੁਣ हाँ जी फाइनल हो गया जी ਆ ਫਾਈਨਲ ਹੋ ਗਿਆ ਰਾਜ ਸਾਹਿਬ ਤਿਆਰੀ ਕਰੋ ਹੁਣ ਸਭ ਧਨੀਆ ਹੀ ਪਾਣਾ ਦੇ ਵਿੱਚ वो पाते हैं ਅੱਛਾ ਹਾਂਜੀ ਬੰਦੇ ਕਹਿੰਦੇ ਭੁੱਖ ਚ ਸੀ ਇੰਨਾ ਬਹੁਤਾ ਵੇਟ ਨਹੀਂ ਕਰ ਸਕਦੇ हले भी ਇਹ ਅੱਧਾ ਘੰਟਾ ਠੰਡੀ ਆ ਨਹੀਂ ਸ਼ੁਰੂ ਹੀ ਮੈਂ ਇਸ ਕਰਕੇ ਕਹਿ ਰਿਹਾ ਸੀ ਉਦੋਂ ਪਹਿਲੇ ਲਓ ਜੀ। ਕਰੀਏ ਮਗਰ 10:30 ਹੋ गए हैं तो हले कह रहे हैं वेट नहीं नहीं, कर मगर- सकते ਅੱਧਾ ਘੰਟਾ ਹੀ ਲੇਟ ਹੋਇਆ ਨਾ ਯਾਰ हैं ਅੱਧਾ ਘੰਟਾ 9:30 ਹਾਂ। ਵਜੇ ਕੇ ਹਾਂ ਮੈਂ ਤਾਂ ਕਹਿ ਰਿਹਾ ਸੀ ਉਦੋਂ ਨਹੀਂ 6 ਵਜੇ ਉਹ 8 ਵਜੇ ਤੋਂ ਉਸ ਤੋਂ ਬਾਅਦ ਭੁੰਨੀ ਹਾਂ। ਜਾਵਾਂਗੇ 10 ਵਜੇ ਤਿਆਰ ਹੋਣਾ ਸੀ ਹਾਂ ਨਹੀਂ ਮੈਂ ਤਾਂ 6 ਵਜੇ ਉਦੋਂ ਬੈਠੇ ਸੀ
ਹਾਂ ਤੇ ਕੀਤਾ ਹੁਣ ਜੀ 10:30 ਹੋ ਗਏ। ਸਮਾਨ ਧੋਇਆ ਲਿਆਂਦਾ ਇਕੱਠਾ ਕਰਿਆ ਟਾਈਮ ਨਹੀਂ ਉਹ ਤਾਂ ਮਜ਼ਾਕ ਦੀ ਗੱਲ ਆ, ਬਹੁਤ ਜ਼ਬਰਦਸਤ ਹੋ ਗਿਆ ਜੀ। ਸਿੱਟਾਕ ਤੋਂ ਜੀ ਇਹਨੂੰ ਅਸਲ 'ਚ ਇਨਵੀਟੇਸ਼ਨ ਜਿਹੜਾ ਅਫਤਾਰੀ ਦਾ ਸੀਗਾ, ਤਿਆਰੀ ਜਿਹੜੀ ਉਹ ਪੈ ਗਈ ਹਾਂ ਫਰਕ ਇੰਨਾ ਕੀ ਹੈ। ਜ਼ਿਆਦਾ ਫਰਕ ਨਹੀਂ। ਜਿਹੜੇ ਹੁਣ ਬੰਦੇ ਨੂੰ ਉਂਝ ਹੀ ਭੁੱਖ ਜਲਦੀ ਲੱਗ ਜਾਵੇ ਉਹਦਾ ਸਾਡਾ ਕੀ ਸਾਨੂੰ ਲੱਗਦੀ ਇਸ ਟਾਈਮ। ਤੇ ਜੀ ਸਾਡੇ ਦੋਸਤ ਤਸ਼ਰੀਫ ਲਿਆਏ ਆ ਹਾਂਜੀ ਦੱਸੋ ਤਾਰਫ। ਹਾਂਜੀ ਮੇਰੇ ਕਲਾਸ ਫੈਲੋ ਜਨਾਬ ਆਰਿਫ ਕਾਦਰੀ ਸਾਹਿਬ ਜੀ, ਠੀਕ ਹੈ ਜੀ, ਰਹਿਮਤ ਸ਼ਾਹ ਤੋਂ ਬਿਲੋਂਗ ਕਰਦੇ ਆ ਤੇ ਵਾਪਡਾ ਦੇ ਵਿੱਚ ਇਹਨਾਂ ਦੀ ਸਰਵਿਸ ਹੈ ਜੀ, ਵਾਪਡਾ ਦੇ ਅਫਸਰ ਆ ਜੀ ਇਹ। ਕੀ ਆਇਆ ਨੂੰ ਜੀ ਹਾਂਜੀ ਬਿਸਮਿਲ੍ਲਾ ਜਨਾਬ। ਕਦੀ ਡੀਆਂ ਪੁੱਠੀਆਂ ਵੀ ਲਾ ਲੈਂਦੇ ਨੇ ਜੀ। ਸ਼ੁਕਰੀਆ ਜਨਾਬ। ਆਰਫ ਸਾਹਿਬ ਆ ਨਾ ਜਿਹੜੇ, ਹਾਂਜੀ ਇਹ ਬੜੇ ਵੈਲ ਰੈਡ ਬੰਦੇ ਆ। ਹਾਂ ਯਾਨੀ ਕਿ ਮੇਰੇ ਤੋਂ ਜ਼ਿਆਦਾ ਪੜ੍ਹੇ ਆ ਲਿਟਰੇਚਰ ਵਾਲੇ ਸਿਲਸਿਲੇ 'ਚ। ਇੱਕ ਦਿਨ ਮੈਨੂੰ ਖਾਨ ਸਾਹਿਬ ਕਹਿ ਰਹੇ ਕਿ ਤੁਹਾਡਾ ਯਾਰ ਇੱਕ ਦੋਸਤ ਆ, ਉਹਦਾ ਨਾਂ ਹੁਣ ਮੇਰੇ ਜ਼ਿਹਨ ਚੋਂ ਨਿਕਲਿਆ ਖੜਾ, ਉਹ ਬੜਾ ਮੁਤਾਲਿਆ ਆ ਉਹਦਾ। ਮੈਂ ਹੈਰਾਨ ਹੋ ਗਿਆ ਵੀ ਸਾਡੇ ਚੋਂ ਕਿਹਦਾ ਮੁਤਾਲਿਆ ਜਿਹੜਾ ਇਹਨਾਂ ਤੱਕ ਪਹੁੰਚ ਗਿਆ। ਇੱਕ ਦੋ ਸਾਡੇ ਮਾਸ਼ਾਅੱਲਾ ਬੜੇ ਅੱਛੇ ਸਟੋਰੀ ਟੈਲਰ ਆ, ਉਹਨਾਂ ਦਾ ਤਾਂ ਇਹਨਾਂ ਨੇ ਸਾਨੂੰ ਦੱਸਿਆ ਹੈ, ਚੌਰੀ ਅਨਵਰ ਦਾ। ਹਾਂ ਨਹੀਂ ਉਹਨਾਂ ਦਾ ਤੇ ਉਹ ਫਿਰ ਇਹ ਕਹਿੰਦੇ ਉਹ ਚੌਰੀ ਅਨਵਰ ਜੀ ਰਾਣਾ ਅਰਸ਼ਦ ਵਾਰਸੀ ਦੇ ਲੰਗੋਟੀਏ, ਇਹ ਮੇਰਾ ਕਲਾਸ ਫੈਲੋ ਵੀ ਹੈ ਜੀ ਮੈਟ੍ਰਿਕ ਤੱਕ ਦਾ। ਉਸ ਤੋਂ ਬਾਅਦ ਸਾਡਾ ਚੰਮ ਫਰੈਂਡ ਵੀ ਹੈ ਜੀ। ਇਹਨਾਂ ਦਾ ਵੀ ਬੜਾ ਮੁਤਾਲਿਆ ਜੀ। ਖਾਨ ਸਾਹਿਬ ਬੜੇ ਮੁਤਾਸਰ ਹੈ ਇਹਨਾਂ ਤੋਂ। ਤੇ ਪਹਿਲੀ ਦਫਾ ਹੀ ਤਸ਼ਰੀਫ ਲਿਆਏ ਆ ਜੀ ਕਿਉਂਕਿ ਉੱਥੇ ਮੁਲਾਕਾਤ ਨਹੀਂ ਹੋਈ ਸੀਗੀ। ਤੇ ਕੁਕਿੰਗ ਦੇ ਹਵਾਲੇ ਨਾਲ ਜੀ ਸਰਟੀਫਾਈਡ ਐਂਡ ਮਾਹਰ ਕੁੱਕ ਹਾਂ ਜੀ, ਸਰਟੀਫਾਈਡ, ਇਸ 'ਚ ਕੋਈ ਸ਼ੱਕ ਨਹੀਂ ਹੈ। ਖਾਨ ਦੱਸੋ ਖਾਂ ਜੀ। ਅੱਛਾ ਮੈਨੂੰ ਜਿਹੜਾ ਹੈ ਨਾ ਜੀ ਐਕਸਪੀਰੀਅੰਸ ਜਿਹੜਾ ਹੋਇਆ, ਤੁਸੀਂ ਖਾਣੇ ਦੇ ਹਵਾਲੇ ਨਾਲ ਗੱਲ ਕੀਤੀ, ਖਾਣਾ ਵੀ ਪਕਾਇਆ ਮਾਸ਼ਾਅੱਲਾ। ਮੈਂ ਤਕਰੀਬਨ ਆਪਣੀ ਸਰਵਿਸ ਦੇ 13 ਸਾਲ ਬਾਹਰ ਗੁਜ਼ਾਰੇ ਜੀ। ਤੇ ਤਕਰੀਬਨ ਸ਼ੁਰੂ ਤੋਂ ਮੈਨੂੰ ਹੋਟਲਿੰਗ ਦਾ ਐਡਾ ਸ਼ੌਕ ਨਹੀਂ ਸੀ ਵੀ ਮਤਲਬ ਹੋਟਲ ਤੋਂ ਖਾਣਾ ਜਾ ਕੇ ਖਾਣਾ। ਉਹ ਬੰਦੇ ਅਕਸਰ ਕਹਿੰਦੇ ਵੀ ਚਲੋ ਯਾਰ ਠੀਕ ਹੈ ਬਾਹਰ ਰਹਿ ਰਹੇ ਵੀ ਹੋਟਲਿੰਗ ਕਰ ਲਓ ਜਾਂ ਹੋਟਲ ਤੋਂ ਖਾਣਾ ਖਾ ਲਓ ਸੁਬਹ ਸ਼ਾਮ। ਮੈਂ ਇਸ ਗੱਲ ਨੂੰ ਸ਼ੁਰੂ ਤੋਂ ਨਹੀਂ ਸੀ ਲਾਈਕ ਕਰਦਾ। ਤੇ ਉਹ ਫਿਰ ਮਾਹੌਲ ਇਸ ਤਰ੍ਹਾਂ ਬਣ ਗਿਆ ਵੀ ਦੋਸਤ ਕਾਫੀ ਸਾਰੇ ਮੇਰੇ ਨਾਲ ਜਿਹੜੇ ਵਾਪਡਾ ਸੀ ਨਾ ਤੇ ਹੈ ਸੀ ਨਾ, ਹੋਰ ਬਾਕੀ ਮੁਲਾਜ਼ਮ ਵੀ, ਉਹ ਤਕਰੀਬਨ 10-12 ਇਕੱਠੇ ਹੋ ਗਏ ਤਾਂ ਉਹਨਾਂ ਨੇ ਕਿਹਾ ਜੀ ਨਾ ਆਪਾਂ ਕਿਤੇ ਕੁਆਟਰ ਵੀ ਲਈਏ। ਮੈਂ ਤੇ ਆਲਰੇਡੀ ਕੁਆਟਰ ਲੈ ਚੁੱਕਿਆ ਸੀ। ਉਹ ਫਿਰ ਮੇਰੇ ਨਾਲ ਐਡਜਸਟ ਹੋ ਗਏ। ਮੰਗਾ ਮੰਡੀ ਖਸੂਸਨ ਜਿਹੜਾ ਸਾਡਾ ਪੀਰੀਅਡ ਸੀ ਨਾ ਜੀ ਤਕਰੀਬਨ 6 ਸਾਲ ਦਾ, ਉਸ ਦੇ ਵਿੱਚ ਤਕਰੀਬਨ ਮੈਂ 20 ਤੋਂ 25 ਬੰਦੇ ਟ੍ਰੇਨਡ ਕੀਤੇ ਜੀ ਪਕਾਉਣ ਦੇ। ਮੈਂ ਦੱਸਿਆ ਨਹੀਂ ਸਰਟੀਫਾਈਡ ਆ। ਮਤਲਬ ਇੱਥੋਂ ਤੱਕ ਕਿ ਮੈਂ ਉਹਨਾਂ ਨੂੰ ਆਟਾ ਗੁੰਨ ਕੇ ਰੋਟੀ ਪਕਾਉਣ ਦਾ, ਸਾਲਣ ਪਕਾਉਣ ਦਾ ਸਾਰਾ ਕੁਝ ਉਹਨਾਂ ਨੂੰ ਮਤਲਬ ਮੈਂ ਟ੍ਰੇਨ ਕੀਤਾ। ਜੀ ਇਹਨਾਂ ਕੋਲ ਵੀ ਟਾਈਮ ਲਾਓ ਜੀ ਫਿਰ ਖਾਨ ਸਾਹਿਬ ਕਿਸੇ ਦਿਨ ਜੀ ਅਸਲੀ ਖਾਣਾ ਖਾਈਏ। ਕੀ ਮਤਲਬ ਹੈ? ਮਤਲਬ ਤੁਸੀਂ ਸਮਝ ਗਿਆ। ਤੇ ਜ਼ਾਹਰ ਆ, ਅਸਲ 'ਚ ਸਿੱਖਦਾ ਬੰਦਾ ਉਦੋਂ ਆ ਜਦੋਂ ਬੰਦਾ ਘਰ ਤੋਂ ਦੂਰ ਹੁੰਦਾ, ਬਾਹਰ ਹੁੰਦਾ, ਉਦੋਂ ਸਾਰੀਆਂ ਚੀਜ਼ਾਂ ਇਨਸਾਨ ਸਿੱਖਦਾ। ਨਹੀਂ ਉਹ ਭੋਲੇ ਦੇ ਹੋਟਲ ਤੇ ਵੀ ਜਿਹੜਾ ਹੋਵੇ ਨਾ ਚੱਲੂਗਾ ਕੰਮ, ਉਹਨਾਂ ਦੀ ਵੀ ਵੀਡੀਓ ਬਣਾਉਣੀ ਹੈ। ਲੈ ਨਾ ਆ ਢੱਕਣ ਪੱਟਣ ਲੱਗੀਆਂ ਜਾਂ ਚੱਪਣ ਚੱਕਣ ਲੱਗੀਆਂ ਹੈ। ਚੱਲ ਆ ਜਾ ਨੇੜੇ ਕਰ ਲਓ ਜੀ। ਤਰੀ ਆਈ ਕਿ ਨਹੀਂ? ਆ ਗਈ ਤਰੀ ਤੇਰੇ ਆਣੀ ਸੀ ਜੀ, ਬਿਲਕੁਲ ਆ ਗਈ। ਆ ਜੀ ਬਾਕੀ ਇਹਨੂੰ ਪਾਓ ਤੇ ਨਾ ਜੀ ਉਧਰ ਨਿਆਣੇ ਕਿੱਧਰ ਗਏ ਆਪਣੇ? ਸਿੱਧੇ ਹੋ ਜੀ ਗਰੁੱਪ ਐਗਜ਼ਿਟ ਕਰ ਗਏ, ਕੀ ਕਹਿੰਦੇ ਉਹਨੂੰ ਗਰੁੱਪ ਲੀਵ ਕਰ ਗਏ। ਉਹਨੂੰ ਕਹਿ ਰਹੇ ਭਾਈ ਜੱਜ ਸਾਹਿਬ, ਅਰਸ਼ਦ ਸਾਹਿਬ, ਤੁਸੀਂ ਜੱਜ ਆ ਜੀ ਸਾਡੇ ਨਾਲ ਫਿਰ ਤੇ ਜੋ ਹੈ ਨਾ ਜੀ ਪਹਿਲਾਂ ਉਹ ਇੱਕ ਵਾਰੀ ਉਹ ਕਰ ਲਓ। ਨਹੀਂ ਕੋ ਜੱਜ ਬਾਹਰ ਅੱਛਾ ਜ਼ਬਰਦਸਤ। ਇੱਕ ਉਹ ਜੱਜ ਦੋਨੇ ਜਣੇ ਬਣ ਜਾਓ ਜੀ। ਹਾਂ ਉਹੀ ਨਾ, ਤਾਂ ਕੋ ਜੱਜ ਵੀ ਆ ਗਿਆ ਜੀ। ਆਰਫ ਸਾਹਿਬ ਆਪਣੀ ਜੱਜਿੰਗ ਪੈਨਲ ਕਰ ਦਿਓ। ਦੋ ਜੱਜਾਂ ਦਾ ਪੈਨਲ ਹੋ ਗਿਆ ਜੀ। ਵੀ ਜੇ ਉਹ ਇੱਕ ਇੱਕ ਉੱਧਰ ਉੱਧਰ ਹੋ ਗਿਆ ਤਾਂ ਕਹਾਣੀ ਬਰਾਬਰਾਂ ਹੋ ਜਾਣੀ। ਲਓ ਜੀ ਸਾਡੇ ਸਾਹਿਬ ਦੀ ਗੱਲ ਤਾਂ ਤੁਸੀਂ ਤਾਂ ਮਾਲ ਜ਼ਿਆਦਾ ਪਵਾ ਲਿਆ ਨਹੀਂ ਮਾਲ ਆਪਦੇ ਹਿਸਾਬ ਦਾ ਤੁਸੀਂ ਪਵਾਉਣਾ ਸੀ। ਮੈਂ ਦੋ ਬੰਦੇ ਮੈਂ ਅਸਲ ਰੋਟੀ ਰਾਜ ਕੇ ਖਾਇਆ। ਆਜੋ ਹੁਣ ਚਮਚ ਵੀ ਹੈ ਜੀ। ਹਾਂ ਚਮਚ ਲੈ ਗਰਮ ਲੱਗਦਾ ਮੈਨੂੰ ਬਈ, ਠੰਡਾ ਥੋੜਾ ਜਿਹਾ ਕਰ ਲਈਏ। ਅੱਜ ਸਾਹਿਬ ਲਓ ਆ ਲੈ। ਦੱਸੋ ਨਾ ਪਹਿਲੇ ਤੁਸੀਂ ਆਪਣੀ ਜਜਮੈਂਟ ਜਿਹੜੀ ਹੈ ਲੈ ਵੀ ਲੱਗਿਆ ਤੁਹਾਨੂੰ। ਆਪਣਾ ਭਾਈਜਾਨ ਤਰੀ ਸ਼ਰੀ ਤਾਂ ਬੜੀ ਜ਼ਬਰਦਸਤ ਆ। ਹੁਣ ਥੋੜੇ ਟੈਸਟ ਕਰ ਲੈਂਦੇ ਆ ਖਾ ਕੇ ਜ਼ਾਇਕਾ ਕੈਸਾ। ਵਾਹ ਵਾਹ ਵਾਹ, ਵਾਕਈ ਮਾਨਾ ਦੇਸੀ ਮੁਰਗਾ ਦਾ ਵਾਦਾ। ਹੁਣ ਦੱਸੋ ਜੀ ਰਾਣਾ ਸਾਹਿਬ ਵਾਕਈ ਦੇਸੀ ਮੁਰਗਾ ਦਾ ਵਾਦਾ। ਹਰ ਭਾਈ ਤੁਸੀਂ ਵੀ ਕਰੋ ਚੈੱਕ। ਕਰੋ ਜੀ। ਬਿਸਮਿਲ੍ਲਾਹਿਰ ਇਹ ਖੁਸ਼ਬੂਆਂ ਬਹੁਤ ਜ਼ਬਰਦਸਤ ਆ ਰਹੀਆਂ। ਲਪਟਾਂ ਆ ਰਹੀਆਂ ਬਾਦਸ਼ਾਹ, ਠੀਕ ਹੈ ਬਾਤ। ਅਖੀਰ ਹੋਈ ਜ਼ੀਰੇ ਦੀਆਂ ਲਪਟਾਂ ਜੀ ਆ ਰਹੀਆਂ। ਜਿਗਰ ਸਾਹਿਬ ਬੜਾ ਜ਼ਬਰਦਸਤ ਟੇਸਟ ਆ। ਨਮਕ ਵਾਲਾ ਦੱਸਣਾ ਵੀ ਆ। ਨਮਕ ਵੀ ਬਿਹਤਰੀਨ ਆ, ਐਕੂਰੇਟ ਆ। ਬਿਲਕੁਲ ਐਕੂਰੇਟ ਨਮਕ ਆ ਜੀ ਬਿਸਮਿਲ੍ਲਾ। ਤੇ ਨਾ ਪਿੱਠ ਨਹੀਂ ਸਾਰਾ ਕੁਝ। ਤੁਸੀਂ ਐਵੇਂ ਕਹਿ ਰਹੇ ਸੀ ਨਮਕ ਦੇ ਮੁੱਠ ਪਾਤੀ ਜੀ।
ਕਾਦਰੀ ਸਾਹਿਬ ਦੱਸੋ Taste. ਪਾਣਾ ਸੀ ਨਾ ਵਾਕਿਆ ਜੀ ਰਾਣਾ ਸਾਹਿਬ ਕੀ ਬਾਤ ਹੈ ਜੀ। ਆ ਮੈਂ 10-12 ਸਾਲ ਅਭਿਆਸਨਾਂ ਦੇ ਪਕਾ ਕੇ ਖਾਇਆ ਜੀ, ਬਾਹਰ ਰਹੇ ਲੇਕਿਨ ਖਾਨ ਸਾਹਿਬ ਨੇ ਕਮਾਲ ਕਰ ਦਿੱਤਾ ਜੀ। ਅੱਛਾ ਕੀ ਬਾਤ ਹੈ ਜੀ, ਬਹੁਤ ਟੇਸਟੀ, ਚੰਗੀ ਆ ਜੀ ਇਹ ਮਾਸੀ ਚੰਗੀ ਆ। ਚੰਗੀ ਆ ਬਹੁਤ ਜ਼ਬਰਦਸਤ ਟੇਸਟ ਜੀ ਮਾਸ਼ਾਅੱਲਾ। ਦੇਸੀ ਘਿਓ ਤੇ ਉੱਤੋਂ ਕੀ ਬਾਤ ਸਾਹਿਬ ਹੈ। ਨੂੰ ਦੇ ਦੇ ਇੱਧਰ ਮੈਂ ਲਓ ਜੀ। ਮਾਸ਼ਾਅੱਲਾ ਜੀ, ਸਾਡਾ ਤਾਂ ਆਪ ਜੀ ਪੁਰ ਹੋ ਗਏ ਜੀ। ਬਸ ਹੁਣ ਉਤਲੇ ਘਿਓ ਦੀ ਕਮੀ ਹੈ ਜੀ। ਬਿਹਤਰੀਨ ਟੇਸਟ ਹੈ ਜੀ ਹਰ ਸ਼ੈ। ਜਿਹੜਾ ਹੁਣ ਵਾਅਦਾ ਕੀਤਾ ਸੀ, ਕਿਉਂ ਰਾਣਾ ਸਾਹਿਬ ਜਿਹੜਾ ਉੱਤੋਂ ਉਹਨਾਂ ਨੇ ਕਿਹਾ ਸੀ ਘਿਓ ਪਾਣਾ, ਬਿਹਤਰੀਨ ਟੇਸਟ ਹੈ ਜੀ ਅਲਹਮਦੁਲਿਲਾ। इंशाल्लाह तुम भी पास करेंगे भाਵੇਂ ਜੋ ਮਰਜ਼ੀ ਅਮਜਦ ਆਪਣਾ ਦੇਸੀ ਮੁਰਗੇ ਦਾ ਵਾਦਾ ਹੈ ਕੋਈ ਨਹੀਂ। ਸਾਰੇ ਖਦਸ਼ਾਤ ਜਿਹੜੇ ਨਾ ਚਲੋ ਜਨਾਬ ਇੱਕ ਚਮਚ ਜਿਹੜਾ ਉੱਤੋਂ ਪਾਣਾ ਨਾ ਤੁਸੀਂ ਕੀ ਬਾਤ ਆਪਣੇ ਹੀ ਪਾ ਲਓ। ਜਿਹੜਾ ਖਾਸ ਮਕਬੂਲ ਦੇ ਤਫਜ਼ਾਤ से दूर हो गए। ਹਾਂਜੀ ਭਾਈ ਬਹੁਤ ਜ਼ਬਰਦਸਤ ਮਾਸ਼ਾਅੱਲਾ ਮਾਸ਼ਾਅੱਲਾ ਜੀ ਮਾਸ਼ਾਅੱਲਾ। ਕੀ ਬਾਤ ਹੈ ਰਾਣਾ ਸਾਹਿਬ ਦੀ। ਮੈਂ ਕਹਿ ਰਿਹਾ ਵੀ ਰੂਟਲੇ ਬਣਾਤੇ ਅੱਜ ਹੈ। ਵਾਹ ਅੱਜ 20 ਲਓ ਜੀ ਹੁਣ ਮੈਂ ਵੀ ਖਾਣਾ ਹੈ ਅੱਜ 20 ਮਕਾਤੀ। 20 ਮਕਾਤੀ। ਆਖਰ ਦੇ ਉੱਤੇ ਉਹੀ ਗੱਲ ਆ ਜੀ ਵੀ ਪੰਜਾਬੀ ਜਿੱਥੇ ਕਿੱਥੇ ਵੀ ਬੈਠਾ, ਪੰਜਾਬੀ ਜਿੱਥੇ ਕਿੱਥੇ ਵੀ ਵਸਦਾ, ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ ਜੀ। ਲਵ ਯੂ ਹੋ ਗਿਆ ਸਾਰੇ ਵੀਰਾਂ ਭਰਾ। ਰੱਬ ਰੱਖ। ਕੁਕਿੰਗ ਦਾ ਸਿਲਸਿਲਾ ਅੱਗੇ ਵੀ ਚੱਲਦਾ ਰਹੇਗਾ। ਚੱਲਦਾ ਰਹੂਗਾ ਜੀ, ਚੱਲਦਾ ਨਹੀਂ, ਇਹ ਸਾਰਾ ਕੁਝ ਚੱਲਦਾ ਰਹੂਗਾ। ਇਹ ਜਨਰਲ ਸਟੋਰ ਆ ਜਿਹੜਾ ਨਾ ਜੀ ਮੈਟਰੋ ਦਾ, ANG ਚੱਲਣਾ ਇਨਸ਼ਾਅੱਲਾ। ਲਓ ਜੀ ਓਕੇ ਜੀ। ਚਲੋ ਜੀ ਮੈਂ